ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੁਣ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ, ਫੋਨ ਨੰਬਰ 4082722500। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਪਿਰਦੀ ਕਲੋਵਸ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਟਰਕੀਆਣਾ ਲਾ ਫਰਮ 4159050503 ਉਹਨਾਂ ਦਾ ਫੋਨ ਨੰਬਰ ਆ। ਤੁਸੀਂ ਕਾਲ ਕਰਕੇ ਕਿਸੇ ਵੀ ਗੱਲ ਬਾਰੇ ਪਤਾ ਕਰ ਸਕਦੇ ਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਸਭ ਤੋਂ ਪਹਿਲੀ ਗੱਲ ਕਰਦੇ ਹਾਂ, ਵਿਰੋਧੀ ਧਿਰਾਂ ਫਿਰ ਇਕੱਠੀਆਂ ਹੋਈਆਂ ਬੀਜੇਪੀ ਦੇ ਵਿਰੋਧ ਵਿੱਚ। ਸੋਨੀਆ ਨੇ ਸੱਦਾ ਦਿੱਤਾ ਸੀ। ਦੇਖੋ, ਚਾਹੇ ਇਹ ਪੈਗਾਸਸ ਮਾਮਲਾ ਹੈ ਤੇ ਚਾਹੇ ਖੇਤੀ ਕਾਨੂੰਨਾਂ ਵਾਲਾ ਮਾਮਲਾ, ਇਹਨਾਂ ਦੋ ਜਿਹੜੇ ਅਹਿਮ ਮੁੱਦੇ ਨੇ, ਉਹ ਲੱਗਦਾ ਕਿ ਇਹਦੇ ਉੱਤੇ ਵਿਰੋਧੀ ਧਿਰਾਂ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ। ਖਾਸ ਤੌਰ ਦੇ ਉੱਤੇ ਜਿਹੜਾ ਪਿਛਲਾ ਜਿਹੜਾ ਸੈਸ਼ਨ ਚੱਲਣ ਨਹੀਂ ਦਿੱਤਾ ਵਿਰੋਧੀ ਧਿਰਾਂ ਨੇ, ਜਿਹੜਾ ਉਹ ਲੰਘ ਕੇ ਗਿਆ ਇਸ ਮਸਲੇ ਦੇ ਉੱਤੇ। ਔਰ ਇਹ ਵੀ ਲੱਗਦਾ ਕਿ ਵਿਰੋਧੀ ਧਿਰਾਂ ਘੱਟੋ ਘੱਟ ਇਕਜੁੱਟ ਹੋ ਜਾਣਗੀਆਂ। ਅਜੇ 24 ਦੇ ਵਿੱਚ ਸਮਾਂ ਪਿਆ, ਉਦੋਂ ਪਹਿਲਾਂ ਇਹਦੀਆਂ ਸਰਗਰਮੀਆਂ ਜਿਹੜੀਆਂ ਆਰੰਭ ਦੇਣੀਆਂ, ਇਹ ਬੜਾ ਅਹਿਮ ਪੱਖ ਆ ਇਹਦੇ ਵਿੱਚ। ਔਰ ਖਾਸ ਤੌਰ ਦੇ ਉੱਤੇ ਦੋ ਅਹਿਮ ਧਿਰਾਂ, ਜਿਹੜੀ ਕਾਂਗਰਸ ਹੈ, ਉਹਦਾ ਕਿਤੇ ਨਾ ਕਿਤੇ ਫਲੈਕਸੀਬਿਲਿਟੀ ਉਹਦੇ ਵਿੱਚ ਦਿਸ ਰਹੀ ਹੈ। ਜਿਹੜੀਆਂ ਗਲਤੀਆਂ ਉਹਨੇ ਪਿਛਲੇ ਸਮੇਂ ਦੇ ਦੌਰਾਨ ਕੀਤੀਆਂ ਨੇ, 14 ਤੋਂ ਸੱਤਾਹੀਣ ਹੋ ਕੇ ਸੂਬਿਆਂ ਦੇ ਵਿੱਚ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਤਰਜੀਹ ਨਾ ਦੇਣੀ, ਕਿਤੇ ਨਾ ਕਿਤੇ ਇਹ ਕਾਂਗਰਸ ਦੀ ਗਲਤੀ ਰਹੀ। ਔਰ ਉਹਨਾਂ ਗਲਤੀਆਂ ਕਰਕੇ ਉਹ ਇੱਕ ਸੂਬਿਆਂ ਦੇ ਵਿੱਚੋਂ ਮੰਨਫੀ ਹੁੰਦੀ ਤੁਰੀ ਗਈ। 19 ਵਿਰੋਧੀ ਧਿਰਾਂ ਜਿਹੜੀਆਂ ਸਣੇ ਕਾਂਗਰਸ ਨੂੰ ਉਠਾ ਕੇ 18 ਜਿਹੜੀਆਂ ਧਿਰਾਂ ਸੀਗੀਆਂ ਸੋਨੀਆ ਗਾਂਧੀ ਦੇ ਵੱਲੋਂ ਦਿੱਤੇ ਗਏ ਸੱਦੇ ਦੇ ਵਿੱਚ ਇਕੱਠੀਆਂ ਹੋਈਆਂ। ਔਰ ਇਹਨਾਂ ਸੱਦਾ ਸਾਰਿਆਂ ਨੇ ਮਿਲ ਕੇ ਇਹ ਦਿੱਤਾ ਕਿ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇਗੰਢ ਦੇ ਮੌਕੇ ਦੇ ਉੱਤੇ ਇਕੱਠੇ ਹੋਇਆ ਜਾਵੇ। ਸੋਨੀਆ ਗਾਂਧੀ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਕਿ ਕਾਂਗਰਸ ਵੱਲੋਂ ਕੋਈ ਕਮੀ ਨਹੀਂ ਛੱਡੀ ਜਾਊਗੀ। ਕਾਂਗਰਸ ਪ੍ਰਧਾਨ ਨੇ ਜਿਹੜੀਆਂ ਵਿਰੋਧੀ ਧਿਰਾਂ ਸੀ ਉਹਨੂੰ 24 ਦੀਆਂ ਲੋਕ ਸਭਾ ਚੋਣਾਂ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਹ ਕਿਹਾ ਕਿ ਦੇਸ਼ ਦੀਆਂ ਸੰਵਿਧਾਨਕ ਤਜਵੀਜ਼ਾਂ ਤੇ ਸੁਤੰਤਰਤਾ ਅੰਦੋਲਨ ਦੀਆਂ ਕਦਰਾਂ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਣ ਵਾਲੀ ਸਰਕਾਰ ਦੇ ਗਠਨ ਲਈ ਵਿਰੋਧੀ ਪਾਰਟੀਆਂ ਨੂੰ ਆਪਣੀਆਂ ਮਜਬੂਰੀਆਂ ਤੋਂ ਉੱਪਰ ਉੱਠਣਾ ਪਊਗਾ। ਇਹ ਕਿਹਾ ਕਿ ਸਾਡਾ ਟੀਚਾ 2024 ਦੀਆਂ ਲੋਕ ਸਭਾ ਚੋਣਾਂ ਨੇ। ਸਾਨੂੰ ਦੇਸ਼ ਨੂੰ ਇੱਕ ਇਸ ਤਰ੍ਹਾਂ ਦੀ ਸਰਕਾਰ ਦੇਣ ਦੇ ਮੰਤਵ ਦੇ ਨਾਲ ਅੱਗੇ ਵਧਣ ਦੀ ਲੋੜ ਹੈ ਜਿਹੜੀ ਕਿ ਆਜ਼ਾਦੀ ਲਈ ਚੱਲੇ ਅੰਦੋਲਨ ਦੀਆਂ ਕਦਰਾਂ ਕੀਮਤਾਂ ਤੇ ਸੰਵਿਧਾਨਕ ਸਿਧਾਂਤਾਂ ਤੇ ਕਦਰਾਂ ਕੀਮਤਾਂ ਦੇ ਉੱਤੇ ਵਿਸ਼ਵਾਸ ਕਰਦੀ ਹੋਵੇ। ਇਹਦਾ ਇੱਕ ਅਹਿਮ ਪੱਖ ਮੀਟਿੰਗ ਦਾ ਇਹ ਵੀ ਰਿਹਾ ਕਿ ਇਹਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਇਹ ਗੱਲ ਕਹੀ ਕਿ ਉਹ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਉਹ ਵਖਰੇਵੇਂ ਦੂਰ ਕਰਕੇ 24 ਲਈ ਕੰਮ ਕਰਨ। ਮਮਤਾ ਬੈਨਰਜੀ ਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਭਾਜਪਾ ਨੂੰ ਇਕਜੁੱਟ ਹੋ ਕੇ ਟੱਕਰ ਦੇਣੀ ਪਊਗੀ। ਉਹਨੇ ਇਹ ਗੱਲ ਕਹੀ ਕਿ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਆਗੂ ਕੌਣ ਹੈ, ਨਿੱਜੀ ਹਿੱਤਾਂ ਨੂੰ ਪਾਸੇ ਰੱਖ ਦਿੰਦੇ ਆ ਤੇ ਹਰੇਕ ਵਿਰੋਧੀ ਪਾਰਟੀ ਨੂੰ ਨਾਲ ਜਿਹੜਾ ਉਹ ਲਿਆਉਣਾ ਚਾਹੀਦਾ। ਉਹਨਾਂ ਨੇ ਇਹ ਵੀ ਕਿਹਾ ਕਿ ਕੋਰ ਗਰੁੱਪ ਬਣਾ ਕੇ ਅਗਲੇ ਜਿਹੜੇ ਪ੍ਰੋਗਰਾਮ ਨੇ ਉਹ ਉਲੀਕਣੇ ਚਾਹੀਦੇ ਨੇ। ਜਿਹੜੀਆਂ ਤਜਵੀਜ਼ਾਂ ਆਈਆਂ ਨੇ ਇਹਦੇ ਵਿੱਚ, ਜਿਹੜੀਆਂ ਇਹ ਖਾਸ ਤੌਰ ਦੇ ਉੱਤੇ ਦੋ ਜਿਹੜੀਆਂ ਅਹਿਮ ਇਸ ਕਰਕੇ ਨੇ ਕਿ ਇੱਕ ਤਾਂ ਜਿਹੜੀ ਕਾਂਗਰਸ ਹੈ ਉਹਦੇ ਕੋਲੇ ਕਾਡਰ ਹੈ। ਜੇ ਕਾਂਗਰਸ ਕਹਿੰਦੀ ਹੈ ਕਿ ਅਸੀਂ ਇਸ ਮਾਮਲੇ ਦੇ ਉੱਤੇ ਵਿਰੋਧੀ ਧਿਰਾਂ ਦੇ ਨਾਲ ਤੁਰਨ ਨੂੰ ਤਿਆਰ ਆ ਤੇ ਇਹ ਇੱਕ ਚੇਂਜ ਹੈ। ਦੂਸਰੀ ਇਹਦੇ ਵਿੱਚ ਵੱਡੀ ਧਿਰ ਜਿਹੜੀ ਆ ਉਹ ਮਮਤਾ ਬੈਨਰਜੀ ਆ। ਮਮਤਾ ਬੈਨਰਜੀ ਬੇਸ਼ੱਕ ਪੱਛਮੀ ਬੰਗਾਲ ਤੱਕ ਸੀਮਿਤ ਨੇ, ਪਰ ਨੈਸ਼ਨਲ ਪੱਧਰ ਦੇ ਉੱਤੇ ਮਮਤਾ ਬੈਨਰਜੀ ਦਾ ਇੱਕ ਫੇਸ ਜਿਹੜਾ ਉਹ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਉੱਭਰਿਆ। ਜੇ ਇਹ ਧਿਰਾਂ ਇਕੱਠੀਆਂ ਰਹਿੰਦੀਆਂ ਨੇ ਔਰ ਜਿਵੇਂ ਇਹ ਕਿਹਾ ਗਿਆ ਕਿ ਕੋਰ ਗਰੁੱਪ ਜਿਹੜਾ ਬਣਾਇਆ ਜਾਵੇ ਤੇ ਬਿਨਾਂ ਕਿਸੇ ਸ਼ੱਕ ਦੇ ਵਿਰੋਧੀ ਧਿਰਾਂ ਇਕਜੁੱਟ ਜੇ ਹੁੰਦੀਆਂ ਨੇ ਤਾਂ ਇਹ, ਜੇ ਆਪਾਂ ਵੋਟਾਂ ਵੀ ਗਿਣ ਲੈਂਦੇ ਆ, ਵੋਟ ਬੈਂਕ ਵੀ ਗਿਣ ਲੈਂਦੇ ਆ, ਤਾਂ ਭਾਰਤੀ ਜਨਤਾ ਪਾਰਟੀ ਦੇ 19 ਦੇ ਵਿੱਚ ਉਹਨੂੰ ਪਈਆਂ ਵੋਟਾਂ ਦੇ ਵੋਟ ਬੈਂਕ ਨਾਲੋਂ ਕਿਤੇ ਅੱਗੇ ਲੰਘ ਜਾਂਦਾ ਜੀ। ਅੱਗੇ ਸੁਪਰੀਮ ਕੋਰਟ ਦੀ ਜੇ ਗੱਲ ਕਰੀਏ, ਉਸਨੇ ਕਿਹਾ ਕਿ ਐਵੇਂ ਕਿਸੇ ਨੂੰ ਗ੍ਰਿਫਤਾਰ ਕਰ ਲੈਣਾ ਸੰਵਿਧਾਨਕ ਹੱਕ ਖੋਹਣ ਦੇ ਬਰਾਬਰ ਹੈ। ਦੇਖੋ, ਇਹ ਕੁਝ ਗੱਲਾਂ ਜਿਹੜੀਆਂ ਬੜੀਆਂ ਅਹਿਮ ਨੇ। ਈਵਨ ਹਾਈ ਕੋਰਟ ਨੇ ਕੱਲ ਇਹ ਗੱਲ ਕਹੀ, ਪੰਜਾਬ ਹਰਿਆਣਾ ਹਾਈ ਕੋਰਟ ਨੇ, ਵੀ ਜੇ ਕਿਸੇ ਨੂੰ
ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ 'ਚ ਰੱਖਿਆ ਜਾਵੇ ਤੇ ਤੁਰੰਤ ਉਹਦੇ ਉੱਤੇ ਕਾਰਵਾਈ ਕਰਨੀ ਪੈਂਦੀ ਹੈ। ਬੜੀ ਚੰਗੀ ਗੱਲ ਹੈ ਜੀ, ਇਹ ਬਹੁਤ ਚੰਗੀ ਗੱਲ ਹੈ ਜੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਟਿੱਪਣੀ ਕੀਤੀ ਆ। ਪਰ ਇਹਦੇ ਨਾਲ ਪਰ ਇਸ ਕਰਕੇ ਲੱਗਦਾ ਹੈ ਕਿ ਕੀ ਫਿਰ ਆਮ ਬੰਦਾ ਜਿਹੜਾ, ਜੇ ਕਿਸੇ ਆਮ ਮਾਤੜ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਉਦੋਂ ਵੀ ਫਿਰ ਇਹ ਗੱਲ ਰਹੂਗੀ ਕਿ ਅਦਾਲਤ ਜਿਹੜੀ ਉਹ ਰਾਤ ਦੇ 2 ਵਜੇ ਤੱਕ ਖੁੱਲੂਗੀ? ਜੇ ਉਹ ਖੁੱਲਦੀ ਹੈ ਤੇ ਵਾਕਿਆ ਹੀ ਇਹ ਬੜੇ ਹੌਸਲਾ ਦੇਣ ਵਾਲੀ ਇਸ ਪੱਖੋਂ ਗੱਲ ਹੈ ਕਿ ਕਿਸੇ ਆਮ ਬੰਦੇ ਦੀ ਜਿਹੜੀ ਆ ਉਹ ਸੁਣਵਾਈ ਹੋਊਗੀ। ਗੱਲ ਕਹਿਣ ਨੂੰ ਸੋਹਣੀ ਹੈ। ਸੁਪਰੀਮ ਕੋਰਟ ਨੇ ਇਹ ਜਿਹੜੀਆਂ ਕੁਝ ਟਿੱਪਣੀਆਂ ਕੀਤੀਆਂ ਨੇ ਉਹ ਵੀ ਬੜੀਆਂ ਅਹਿਮ ਨੇ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਸਿਰਫ ਇਸ ਲਈ ਕਿਸੇ ਨੂੰ ਗ੍ਰਿਫਤਾਰ ਕਰਨਾ ਕਿ ਕਾਨੂੰਨੀ ਤੌਰ ਦੇ ਉੱਤੇ ਜਾਇਜ਼ ਹੈ, ਇਹਦਾ ਮਤਲਬ ਇਹ ਨਹੀਂ ਆ ਗ੍ਰਿਫਤਾਰੀ ਕੀਤੀ ਹੀ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਵਿਅਕਤੀਗਤ ਆਜ਼ਾਦੀ ਸੰਵਿਧਾਨਕ ਫਤਵੇ ਦਾ ਇੱਕ ਅਹਿਮ ਪੱਖ ਹੈ। ਸੁਪਰੀਮ ਕੋਰਟ ਨੇ ਟਿੱਪਣੀ ਦੇ ਵਿੱਚ ਕਿਹਾ ਕਿ ਜੇ ਹਰ ਮਾਮਲੇ 'ਚ ਮੁਲਜ਼ਮ ਦੀ ਗ੍ਰਿਫਤਾਰੀ ਕੀਤੀ ਜਾਂਦੀ ਆ ਤਾਂ ਇਹ ਕਿਸੇ ਵਿਅਕਤੀ ਦੇ ਰੁਤਬੇ ਤੇ ਆਤਮ ਸਨਮਾਨ ਨੂੰ ਬੇਹਿਸਾਬ ਠੇਸ ਪਹੁੰਚਾ ਸਕਦੀ ਹੈ। 2 ਮੈਂਬਰੀ ਜਿਹੜਾ ਬੈਂਚ ਸੀਗਾ ਉਹਨੇ ਇਹ ਗੱਲ ਕਹੀ ਕਿ ਜੇ ਕਿਸੇ ਮਾਮਲੇ ਜਾਂਚ ਅਧਿਕਾਰੀ ਨੂੰ ਇਹ ਨਹੀਂ ਲੱਗਦਾ ਕਿ ਮੁਲਜ਼ਮ ਫਰਾਰ ਹੋ ਜਾਊਗਾ ਜਾਂ ਸੰਮਣਾ ਦੀ ਪਾਲਣਾ ਨਹੀਂ ਕਰੂਗਾ ਤਾਂ ਉਹਨੂੰ ਹਿਰਾਸਤ 'ਚ ਲੈ ਕੇ ਅਦਾਲਤ ਅੱਗੇ ਪੇਸ਼ ਕਰਨ ਦੀ ਲੋੜ ਨਹੀਂ ਆ। ਔਰ ਇਹ ਵੀ ਕਿਹਾ ਕਿ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਨੌਬਤ ਉਸ ਵੇਲੇ ਆਉਂਦੀ ਆ ਜਦੋਂ ਹਿਰਾਸਤ 'ਚ ਪੁੱਛ ਪੜਤਾਲ ਜ਼ਰੂਰੀ ਹੋਵੇ, ਕੋਈ ਘਿਨਾਉਣਾ ਜੁਰਮ ਹੋਇਆ ਹੋਵੇ, ਅਜਿਹਾ ਖਦਸ਼ਾ ਹੋਵੇ ਕਿ ਗਵਾਹਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ, ਮੁਲਜ਼ਮ ਫਰਾਰ ਹੋ ਸਕਦਾ। ਸਿਖਰਲੀ ਅਦਾਲਤ ਜਿਹੜੀ ਸੁਪਰੀਮ ਕੋਰਟ ਹੈ ਉਹਨੇ ਇਲਾਹਾਬਾਦ ਹਾਈ ਕੋਰਟ ਦੇ ਇੱਕ ਹੁਕਮ ਦੇ ਖਿਲਾਫ ਦਾਖਲ ਅਰਜ਼ੀ ਦੇ ਉੱਤੇ ਸੁਣਵਾਈ ਕਰਦਿਆਂ ਇਹ ਟਿੱਪਣੀ ਕੀਤੀ। ਪਰ ਇਹਦਾ ਇੱਕ ਜਿਹੜਾ ਜੀ ਪੱਖ ਇਹ ਆ ਕਿ ਜਦੋਂ FIR ਜਿਹੜੀ ਦਰਜ ਕੀਤੀ ਜਾਂਦੀ ਆ, ਜਿਨ੍ਹਾਂ ਦੇ ਜਿਹੜੇ ਸੰਦਰਭ ਦੇ ਵਿੱਚ ਸੁਪਰੀਮ ਕੋਰਟ ਟਿੱਪਣੀਆਂ ਕਰ ਰਹੀ ਆ, ਉਹਦੇ 'ਚ ਇਹ ਆ ਕਿ ਜਦੋਂ FIR ਲਿਖੀ ਜਾਂਦੀ ਉਹਦੇ ਵਿੱਚ ਇਹੀ ਤਾਂ ਲਾਈਨਾਂ ਪਾਈਆਂ ਜਾਂਦੀਆਂ ਨੇ ਕਿ ਜਿਹੜਾ ਇਹ ਵਿਅਕਤੀ ਆ ਉਹਦੇ ਫਰਾਰ ਹੋਣ ਦਾ ਖਦਸ਼ਾ। ਜਦੋਂ ਉਹਦੀ ਜ਼ਮਾਨਤ ਲੱਗਦੀ ਆ ਤੇ ਉਦੋਂ ਇਹ ਕਿਹਾ ਜਾਂਦਾ ਕਿ ਇਹ ਗਵਾਹਾਂ ਨੂੰ ਜਿਹੜਾ ਉਹ ਧਮਕਾਊਗਾ, ਉਹਦਾ ਖਦਸ਼ਾ। ਮਤਲਬ ਕਿ ਜਿਹੜਾ ਥਾਣੇ ਦੇ ਵਿੱਚ ਬੈਠਾ ਮੁਨਸ਼ੀ ਆ ਕਿਤੇ ਵੀ ਜਗ੍ਹਾ, ਕਿਸੇ ਵੀ ਜਗ੍ਹਾ ਦੇ ਉੱਤੇ ਜਿਹੜੀਆਂ ਲਾਈਨਾਂ ਉਹ ਝਰੀਟਦਾ, ਉਹ ਲਾਈਨਾਂ ਸੁਪਰੀਮ ਕੋਰਟ ਤੱਕ ਸਟੈਂਡ ਕਰਦੀਆਂ ਨੇ। ਸਵਾਲ ਤਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਬਹੁਤ ਅਹਿਮ ਨੇ, ਇਹ ਹਾਈ ਕੋਰਟ ਦੀ ਟਿੱਪਣੀ ਵੀ ਬਹੁਤ ਅਹਿਮ ਹੈ ਇਹ, ਪਰ ਜਿਹੜੇ ਹੇਠਾਂ ਬੈਠੇ ਜਿਹੜੇ FIR ਲਿਖਦੇ ਆ ਉਹਦੀ ਮਾਨਸਿਕਤਾ ਦੇ ਵਿੱਚ ਤਬਦੀਲੀ ਕਿਵੇਂ ਲਿਆਂਦੀ ਜਾਵੇ। ਉਹਦੀਆਂ ਜਿਹੜੀਆਂ ਲਿਖੀਆਂ ਹੋਈਆਂ ਸਤਰਾਂ ਨੇ ਜਿਹੜੀਆਂ ਉਹ ਐਸੀਆਂ ਲਿਖ ਦਿੰਦਾ ਕਿ ਉਹ ਬਦਲਣੀਆਂ ਔਖੀਆਂ ਹੋ ਜਾਂਦੀਆਂ ਨੇ, ਉਹ ਅੰਗਰੇਜ਼ਾਂ ਦੇ ਵੇਲੇ ਦੀਆਂ ਨੇ। ਉਹਨੂੰ ਕਿਵੇਂ ਬਦਲਿਆ ਜਾਵੇ? ਫਿਰ ਜੇ ਉੱਥੇ ਬਦਲਿਆ ਜਾਂਦਾ ਕੁਝ ਤਾਂ ਆਮ ਬੰਦਾ ਜਿਹੜਾ ਜੀ ਫਿਰ ਉਹ ਕਹਿ ਸਕਦਾ ਹਾਂ ਵੀ ਜੇ ਮੇਰੀ ਗ੍ਰਿਫਤਾਰੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋ ਗਈ, ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ 'ਚ ਰੱਖਿਆ ਗਿਆ ਤੇ ਸਮੇਤ ਸੈਣੀ ਵਾਂਗੂ ਮੇਰੇ ਲਈ ਵੀ ਅਦਾਲਤ 2 ਵਜੇ ਤੱਕ ਰਾਤ ਦੇ ਜਿਹੜੇ ਆ ਉਹ ਖੁੱਲ ਸਕਦੀ ਹੈ। ਫਿਰ ਇਹ ਟਿੱਪਣੀਆਂ ਵਾਕਿਆ ਹੀ ਅਹਿਮ ਹੋ ਸਕਦੀਆਂ। ਜਿੰਨੀਆਂ ਕੁ ਟਿੱਪਣੀਆਂ ਕੀਤੀਆਂ ਉਹਨਾਂ ਨੇ ਉਹ ਤਾਂ ਕਈ ਵਾਰੀ ਐਂ ਹੀ ਲੱਗਦਾ ਵੀ ਆਪਾ ਵਿਰੋਧੀ ਆ। ਕਿੰਨੀ ਦੁਨੀਆ ਬਿਨਾਂ ਕੇਸਾਂ ਦੇ ਅੰਦਰ ਰੱਖੀ ਹੋਈ ਆ, ਉੱਥੇ ਵੀ ਇਹਨਾਂ ਨੂੰ ਅੱਖਾਂ ਖੋਲ੍ਹਣ ਦੀ ਲੋੜ ਆ। ਅੱਗੇ ਜਸਵੀਰ ਸਿੰਘ ਰੋਡੇ ਦੇ ਮੁੰਡੇ ਨੂੰ ਅਜੇ ਤੱਕ NIA ਨੇ ਪੇਸ਼ ਹੀ ਨਹੀਂ ਕੀਤਾ। ਦੇਖੋ, ਪੇਸ਼ ਅੱਜ ਕੀਤਾ ਜਾ ਸਕਦਾ ਜੇ ਆਪਾਂ, ਕਿਉਂਕਿ 24 ਘੰਟਿਆਂ ਦੇ ਵਿੱਚ ਪੇਸ਼ ਕਰਨਾ ਹੁੰਦਾ। ਜੇ ਆਪਾਂ ਤਰੀਕ ਦੇ ਹਿਸਾਬ ਦੇ ਨਾਲ ਕਰੀਏ ਤੇ ਪਰਸੋਂ ਰਾਤ ਉਹਨੂੰ ਗ੍ਰਿਫਤਾਰ ਕੀਤਾ, ਮਤਲਬ ਕਿ ਕੱਲ ਦੀ ਜਿਹੜੀ 20 ਤਰੀਕ ਸੀਗੀ ਉਹਦੇ ਵਿੱਚ ਕੀਤਾ। ਅੱਜ 21 ਆ, ਅੱਜ ਉਹਨੂੰ ਪੇਸ਼ ਕੀਤਾ ਜਾ ਸਕਦਾ। ਇਹ ਗ੍ਰਿਫਤਾਰੀ ਦੇ ਨਾਲ ਬੜੇ ਸਾਰੇ ਸਵਾਲ ਵੀ ਜਿਹੜੇ ਆ ਉਹ ਖੜੇ ਹੋਏ ਆ। ਅਸਲ ਦੇ ਵਿੱਚ ਜਿਹੜਾ ਇੱਕ ਫਗਵਾੜੇ ਤੋਂ ਪਹਿਲਾਂ ਫੜਿਆ ਗਿਆ ਗਗਨਦੀਪ ਜਿਹੜਾ ਉਹ ਜਿਮ ਦੇ ਵਿੱਚ ਗੁਰਮੁਖ ਸਿੰਘ ਬਰਾੜ ਉਰਫ ਜੀਵੀ ਨੂੰ ਮਿਲਦਾ, ਉੱਥੋਂ ਇਹਨਾਂ ਦੀ ਦੋਸਤੀ ਹੁੰਦੀ ਆ। ਗਗਨ ਨੂੰ ਪਹਿਲਾਂ ਅਰੈਸਟ ਕੀਤਾ ਜਾਂਦਾ, ਗਗਨ ਤੋਂ ਕੁਝ ਪਿਸਤੌਲ ਵਗੈਰਾ ਜਿਹੜੇ ਆ ਉਹ ਮਿਲਦੇ ਆ, ਜਿੰਨਾ ਇੱਕ ਸੂਤਰ ਦੱਸ ਰਹੇ ਆ। ਮੈਂ ਇਹ ਦੱਸਦਾ ਕਿ NIA ਤੇ IB ਦੀ ਜਿਹੜੀ ਇਹ ਸਾਂਝੀ ਰੇਡ ਆ ਉਹਦੇ ਵਿੱਚ ਅਜੇ ਆਫੀਸ਼ੀਅਲੀ ਤੌਰ ਦੇ ਉੱਤੇ NIA ਜਾਂ IB ਨੇ ਨਹੀਂ ਕੁਝ ਕਿਹਾ। ਪਤਾ ਉਦੋਂ ਹੀ ਲੱਗੂਗਾ ਜਦੋਂ ਇਹ ਜਿਹੜਾ ਰਿਮਾਂਡ ਲੈਣ ਦੇ ਵਾਸਤੇ ਪੇਸ਼ ਕਰਨਗੇ ਇਹਨਾਂ ਨੂੰ, ਉਸ ਟਾਈਮ ਜਿਹੜਾ ਪਤਾ ਲੱਗ ਸਕੂਗਾ ਕੀ ਐਕਚੁਅਲੀ ਹੋਇਆ, ਕਿਉਂ ਅਰੈਸਟ ਕੀਤਾ ਗਿਆ। ਜਿਹੜੇ ਜਸਬੀਰ ਸਿੰਘ ਰੋਡੇ ਨੇ ਉਹ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਨੇ ਤੇ ਗੁਰਮੁਖ ਸਿੰਘ ਬਰਾੜ ਜਿਹੜਾ GB ਆ ਉਹ ਜਸਬੀਰ ਸਿੰਘ ਰੋਡੇ ਦਾ ਮੁੰਡਾ। ਰੋਡੇ ਪਰਿਵਾਰ ਜਿਹੜਾ ਇਹ ਜਿਹੜੇ ਜਸਬੀਰ ਸਿੰਘ ਰੋਡੇ ਨੇ ਅਕਾਲ ਤਖਤ ਦੇ ਜਥੇਦਾਰ ਰਹੇ ਨੇ, ਇਹ ਕਾਫੀ ਸਾਲ ਪਹਿਲਾਂ ਜਲੰਧਰ ਆ ਕੇ ਰਹਿਣ ਲੱਗ ਗਿਆ ਸੀ ਔਰ ਇਹਨਾਂ ਨੇ ਅਖਬਾਰ ਵੀ ਇੱਕ ਜਿਹੜੀ ਸ਼ੁਰੂ ਕੀਤੀ ਸੀਗੀ, ਡੇਲੀ ਜਿਹੜੀ ਅਖਬਾਰ ਪੰਜਾਬੀ ਦੀ, ਉਹ ਮਾੜੀ ਮੋਟੀ ਅੱਜ ਕੱਲ ਵੀ ਜਿਹੜੀ ਆ ਉਹ ਛਪਦੀ ਆ। ਜਸਬੀਰ ਸਿੰਘ ਰੋਡੇ ਪਿਛਲੇ ਕੁਝ ਸਮੇਂ ਤੋਂ ਢਿੱਲੇ ਮੱਠੇ ਰਹਿੰਦੇ ਆ। ਇਹ ਕਿਹਾ ਗਿਆ ਕਿ NIA ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ,
ਉਹਨਾਂ ਦੇ ਠੀਕ ਨਾ ਹੋਣ ਕਰਕੇ ਗੁਰਮੁਖ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਹਿਰਾਸਤ 'ਚ ਲੈ ਕੇ ਉਹ ਲੈ ਗਏ। ਉਦੋਂ ਘੰਟੇ ਡੇਢ ਘੰਟੇ ਬਾਅਦ ਫੇਰ ਪਰਤ ਆਏ। ਕੀ ਉਸ ਘੰਟੇ ਡੇਢ ਘੰਟੇ ਬਾਅਦ ਵਿੱਚ ਜਿਹੜਾ ਫਗਵਾੜੇ ਤੋਂ ਅਰੈਸਟ ਕੀਤਾ ਸੀ ਗਗਨਦੀਪ, ਉਹਨੂੰ ਆਮੋ ਸਾਹਮਣੇ ਬਿਠਾ ਕੇ ਕੋਈ ਪੁੱਛਗਿੱਛ ਕੀਤੀ ਆ, ਜਾਂ ਜਿਹੜੀ ਕੋਈ ਹੋਰ ਗੱਲ ਆ? ਤੇ ਉਹ ਜਿਹੜਾ NIA ਆ ਉਹ ਵਾਪਸ ਆਉਂਦੀ ਆ, ਵਾਪਸ ਆ ਕੇ ਦੁਬਾਰਾ ਫੇਰ ਘਰ ਦੀ ਤਲਾਸ਼ੀ ਲਈ ਜਾਂਦੀ ਆ। 3 ਝੋਲਿਆਂ ਦੇ ਵਿੱਚ ਸਮਾਨ ਜਿਹੜਾ ਉਹ ਪਾ ਕੇ ਲਿਜਾਂਦੀ ਹੈ NIA ਦੇ ਅਧਿਕਾਰੀ। ਔਰ ਇਹ ਕਿਹਾ ਜਾਂਦਾ ਹੈ ਕਿ ਜੋ ਦੱਸਿਆ ਜਾ ਰਿਹਾ ਸੂਤਰਾਂ ਦੇ ਮੁਤਾਬਕ ਕਿ ਟਿਫਨ ਬੰਬ ਜਿਹੜਾ ਉਹ ਬਰਾਮਦ ਕੀਤਾ ਗਿਆ, ਕੁਝ ਪਿਸਤੌਲ ਬਰਾਮਦ ਕੀਤੇ ਗਏ ਆ, ਕੁਝ ਧਮਾਕਾ ਖੇਜ ਸਮੱਗਰੀ ਜਿਹੜੀ ਉਹ ਬਰਾਮਦ ਕੀਤੀ ਗਈ ਆ। ਮੁੜ ਕੇ ਜਿਹੜੀ NIA ਆ ਉਹ ਚਲੇ ਜਾਂਦੀ ਆ ਜਿਹੜੀ ਸਰਹੱਦੀ ਖੇਤਰ ਦੇ ਵਿੱਚ, ਜਿੱਥੋਂ ਪਿਛਲੇ ਦਿਨਾਂ ਦੇ ਵਿੱਚ ਟਿਫਨ ਬੰਬ ਮਿਲਣ ਦਾ ਦਾਅਵਾ ਕੀਤਾ ਸੀਗਾ ਪੰਜਾਬ ਪੁਲਿਸ ਨੇ। ਔਰ ਉਸ ਦਿਨ ਤੋਂ ਹੀ ਇਸ ਸਾਰੀ ਜਾਂਚ ਨੂੰ NIA ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀਗਾ। ਜਿਹੜੇ DGP ਨੇ ਪੰਜਾਬ ਦੇ ਦਿਨਕਰ ਗੁਪਤਾ, ਉਹਨਾਂ ਨੇ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਸੀ, ਜਿਹੜੀ 15 ਅਗਸਤ ਤੋਂ ਪਹਿਲਾਂ ਉਹਨਾਂ ਨੇ ਕੀਤੀ ਸੀਗੀ, ਕਿ ਉਹਨਾਂ ਨੇ ਇੱਕ ਮੋਡਿਊਲ ਜਿਹੜਾ ਉਹਦੀਆਂ ਕੋਸ਼ਿਸ਼ਾਂ ਖਤਮ ਕਰ ਦਿੱਤੀਆਂ ਨੇ। ਭਾਵ ਕਿ ਉਹ ਮੋਡਿਊਲ ਉਹਨਾਂ ਨੇ ਫੜ ਲਿਆ ਜਿਹੜਾ ਟਿਫਨ ਬੰਬ ਦੇ ਰੂਪ ਦੇ ਵਿੱਚ ਹੋਣਾ ਸੀਗਾ। ਔਰ ਇਹ ਆਖਿਆ ਗਿਆ ਸੀਗਾ ਕਿ ਜਿਹੜੇ ਇਹ ਟਿਫਨ ਬੰਬ ਨੇ ਇਹ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਸੁੱਟੇ ਗਏ ਆ, ਕਿਉਂਕਿ ਡਰੋਨ ਜਿਹੜਾ ਉਹ ਸਰਟਨ ਜਿੰਨੀ ਉਹਦੀ ਰੇਂਜ ਆ ਉੱਥੋਂ ਤੱਕ ਹੀ ਉਹ ਜਾ ਸਕਦਾ। ਹੁਣ ਜਲੰਧਰ ਤੱਕ ਤਾਂ ਡਰੋਨ ਆਉਂਦਾ ਨਹੀਂ। ਇੱਥੇ ਇਹ ਸਮਾਨ ਜਿਹੜਾ ਉਹ ਕਿਵੇਂ ਆਇਆ, ਇਹ ਵੱਡੇ ਅਜੇ ਸਵਾਲ ਨੇ। ਜਿੰਨੀ ਦੇਰ ਤੱਕ NIA ਇਹਦੇ ਉੱਤੇ ਕੁਝ ਆਫੀਸ਼ੀਅਲੀ ਤੌਰ ਦੇ ਉੱਤੇ ਨਹੀਂ ਕਹਿੰਦੀ, ਉਦੋਂ ਤੱਕ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਇਹਨੂੰ ਲਖਬੀਰ ਸਿੰਘ ਰੋਡੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ। ਲਖਬੀਰ ਸਿੰਘ ਰੋਡੇ ਜਿਹੜਾ ਕਿ ਜਸਵੀਰ ਸਿੰਘ ਰੋਡੇ ਦਾ ਭਰਾ ਹੈ, ਉਹ ਵੀ ਜਰਨੈਲ ਸਿੰਘ ਭਿੰਡਰਾਂ ਦਾ ਭਤੀਜਾ। ਉਹ ਕੁਝ ਸਾਲ ਕੈਨੇਡਾ ਵੀ ਰਿਹਾ 80ਵਿਆਂ ਦੇ ਵਿੱਚ, ਫਿਰ ਉਹ ਪਾਕਿਸਤਾਨ ਚਲੇ ਗਿਆ, ਅੱਜ ਕੱਲ ਪਾਕਿਸਤਾਨ ਦੇ ਵਿੱਚ। ਔਰ ਇਹ ਕਿਹਾ ਜਾਂਦਾ ਹੈ ਕਿ ਗੁਰਮੁਖ ਸਿੰਘ ਬਰਾੜ ਜਿਹੜਾ GB ਆ ਉਹਦੇ ਉਹ ਸੰਪਰਕ ਦੇ ਵਿੱਚ ਆ, ਜਿੰਨੇ ਸੂਤਰ ਜਿਹੜੇ ਜੀ ਉਹ ਦੱਸਦੇ ਆ। ਇਹ ਇੱਕਦਮ ਰੋਡੇ ਪਰਿਵਾਰ ਦੇ ਉੱਤੇ ਜਿਹੜਾ ਜੀ ਉਹ ਹੋਣਾ, ਕਿਉਂਕਿ ਦੇਖਿਆ ਜਾਵੇ ਤਾਂ ਜਿਹੜਾ ਰੋਡੇ ਪਰਿਵਾਰ ਹੈ ਉਹ ਸਰਗਰਮੀਆਂ ਦੇ ਪੁਆਇੰਟ ਆਫ ਵਿਊ ਤੋਂ ਤਾਂ ਬਹੁਤ ਲੋ ਪ੍ਰੋਫਾਈਲ ਤੇ ਆ। ਪਿਛਲੇ ਲੰਬੇ ਸਮੇਂ ਤੋਂ ਕਿਤੇ ਵੱਡੀਆਂ ਸਰਗਰਮੀਆਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਵੇਖਿਆ ਨਹੀਂ ਗਿਆ, ਚਾਹੇ ਉਹ ਸਿਆਸੀ ਸਰਗਰਮੀਆਂ ਹੋਣ ਤੇ ਚਾਹੇ ਉਹ ਪੰਥਕ ਸਫਾ ਵਾਲੀਆਂ ਜਿਹੜੀਆਂ ਉਹ ਸਰਗਰਮੀਆਂ ਹੋਣ। ਬਿਲਕੁਲ ਸਹੀ ਜੀ, ਸਰਗਰਮੀ ਤਾਂ ਇਹਨਾਂ ਦੀ ਕੋਈ ਨਹੀਂ ਗੀ। ਅੱਗੇ ਦੇਖੋ ਕੀ ਹੋ ਰਿਹਾ ਹੈ। ਕਿਸਾਨਾਂ ਨੇ ਗੰਨੇ ਦੇ ਭਾਅ ਨੂੰ ਲੈ ਕੇ ਹਾਈਵੇ ਤੇ ਟ੍ਰੇਨ ਰਹਿ ਕੇ ਉਹਨਾਂ ਨੂੰ ਰੋਕਿਆ। ਦੇਖੋ ਜਿਹੜੇ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਸੀ ਸਰਕਾਰ ਨੂੰ, 4 ਸਾਲ ਹੋ ਗਿਆ ਗੰਨੇ ਦਾ ਭਾਅ ਨਹੀਂ ਵਧਾਇਆ ਗਿਆ। ਔਰ ਦੂਜਾ 200 ਕਰੋੜ ਰੁਪਈਆ ਜਿਹੜਾ ਕਿਸਾਨਾਂ ਦਾ ਉਹ ਮਿੱਲਾਂ ਵੱਲ ਖੜਾ, 200 ਕਰੋੜ ਰੁਪਈਆ, ਔਰ ਅਜੇ ਤੱਕ ਇਹ ਮਿੱਲਾਂ ਦੇ ਨਹੀਂ ਰਹੀਆਂ। ਕਈ ਵਾਰੀ ਵਾਰਨਿੰਗ ਜਿਹੜੀ ਆ ਉਹ ਦਿੱਤੀ ਗਈ ਆ, ਇਹਦੇ ਚੋਂ ਮੈਕਸਿਮਮ ਪੈਸਾ ਪ੍ਰਾਈਵੇਟ ਮਿੱਲਾਂ ਦਾ, ਪਰ ਕੰਟਰੋਲ ਤਾਂ ਸਰਕਾਰ ਦਾ ਹੈ ਨਾ। ਗੰਨੇ ਦਾ ਭਾਅ ਵੀ ਸਰਕਾਰ ਨੇ ਵਧਾਉਣਾ ਹੁੰਦਾ। ਜਿਹੜਾ ਹਰਿਆਣੇ ਦੇ ਵਿੱਚ ਗੰਨੇ ਦਾ ਭਾਅ ਲਗਾਤਾਰ ਵਧਦਾ ਰਿਹਾ, ਔਰ ਇੱਥੇ ਪੰਜਾਬ ਦੇ ਵਿੱਚ ਜਿਹੜਾ ਉਹ ਇਹ ਭਾਅ ਨਹੀਂ ਵਧਾਇਆ ਗਿਆ। ਇਹਨੂੰ ਲੈ ਕੇ ਜਿਹੜੇ ਕਿਸਾਨ ਸੀਗੇ ਉਹ ਲਗਾਤਾਰ ਵਾਰਨਿੰਗ ਦਿੰਦੇ ਰਹੇ ਆ। ਸਰਕਾਰ ਨੇ ਨਹੀਂ ਸੁਣੀ। ਸਰਕਾਰ ਨੇ ਕੀ ਕੀਤਾ, ਮੁੱਖ ਮੰਤਰੀ ਹੋਰਾਂ ਨੇ ਪਰਸੋਂ ਇਹ ਕਹਿਤਾ, ਜਦੋਂ ਇਹ ਲੱਗਿਆ ਕਿ ਹੁਣ ਹਾਈਵੇ ਘੇਰਨਗੇ ਕਿਸਾਨ, ਕਿ 15 ਰੁਪਏ ਅਸੀਂ ਗੰਨੇ ਦਾ ਰੇਟ ਵਧਾ ਰਹੇ ਹਾਂ। ਕਿਸਾਨਾਂ ਦਾ ਇਹ ਕਹਿਣਾ ਕਿ ਇਹ ਸਿਰਫ ਸਾਡਾ ਧਰਨਾ ਰੁਕਵਾਉਣ ਦੇ ਵਾਸਤੇ ਐਲਾਨ ਕੀਤਾ ਗਿਆ, ਜਦੋਂ ਕਿ ਮੁੱਖ ਮੰਤਰੀ ਨੇ ਫੇਰ ਮੁੱਕਰ ਜਾਣਾ ਇਸ ਮਾਮਲੇ ਤੇ। ਉਹ ਕਹਿੰਦੇ ਜੇ 15 ਰੁਪਏ ਵਧਾਉਣਾ ਤੇ 4 ਸਾਲ ਤੋਂ ਵਧਾਇਆ ਨਹੀਂ, 60 ਰੁਪਏ ਵਧਾਓ। 15 ਰੁਪਏ ਸਾਲ ਦੇ ਹਿਸਾਬ ਦੇ ਨਾਲ ਵਧਣਾ ਚਾਹੀਦਾ। ਸਰਕਾਰ ਨੇ ਬੜੇ ਵੱਡੇ ਵੱਡੇ ਹੋਰਡਿੰਗਸ ਪੰਜਾਬ ਦੇ ਵਿੱਚ ਲਾਏ ਆ, ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ। ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਕਿਹੋ ਜਿਹੀ ਆ? ਜੇ ਤੁਸੀਂ ਇਹ ਪੱਖ ਦੇਖਦੇ ਆ ਤੇ ਬੜਾ ਅਜੀਬ ਹੈ। 4 ਸਾਲ ਤੋਂ ਤੁਸੀਂ ਰੇਟ ਹੀ ਨਹੀਂ ਵਧਾਇਆ, ਕੀ ਖੰਡ ਦਾ ਭਾਅ ਨਹੀਂ ਵਧਿਆ, ਔਰ 200 ਕਰੋੜ ਰੁਪਈਆ ਮਿਲਣਾ ਕਿਵੇਂ ਨਹੀਂ ਦੇ ਰਹੀਆਂ ਕਿਸਾਨਾਂ ਦਾ? ਇਹ ਬੜਾ ਵੱਡਾ ਜਿਹੜਾ ਜੀ ਉਹ ਸਵਾਲ ਹੈ। ਕਿਸਾਨ ਅੱਕ ਕੇ ਹਾਈਵੇ ਦੇ ਉੱਤੇ ਆਣ ਬੈਠੇ। ਕੱਲ ਨੈਸ਼ਨਲ ਹਾਈਵੇ ਜਿਹੜਾ ਅੰਮ੍ਰਿਤਸਰ ਦਿੱਲੀ ਵਾਲਾ ਮੇਨ ਹੈ, ਲਾਈਫ ਲਾਈਨ ਇਹ ਕਿਹਾ ਜਾਂਦਾ, ਹਮੇਸ਼ਾ ਬਿਜ਼ੀ ਰਹਿੰਦਾ, ਉਹਦੇ ਉੱਤੇ ਆਣ ਕੇ ਜਲੰਧਰ ਦੇ ਵਿੱਚ ਬੈਠ ਗਏ। ਦੋਨੋਂ ਪਾਸੇ ਲਾਈਨਾਂ ਟ੍ਰੈਫਿਕ ਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਵੱਡੀਆਂ ਲਾਈਨਾਂ ਲੱਗ ਗਈਆਂ। ਅਲਟਰਨੇਟ ਰੂਟ ਦਿੱਤੇ ਗਏ, ਪਰ ਅਲਟਰਨੇਟ ਰੂਟ ਜਿਹੜੇ ਸੀ ਉਹਨਾਂ ਦੇ ਉੱਤੇ ਵੀ ਟ੍ਰੈਫਿਕ ਵੱਡੇ ਰੂਪ ਦੇ ਵਿੱਚ ਜਾਮ ਹੋ ਗਿਆ, ਜਿਹਦੇ ਕਰਕੇ ਸੀਗਾ ਜਿਹੜੀ ਵੱਡੀ ਸਮੱਸਿਆ ਆਈ। ਸ਼ਾਮ ਹੁੰਦੇ ਆ, ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕੀ ਸ਼ਾਮ ਤੱਕ।
ਇਹ ਕਿਸਾਨ ਰੇਲਵੇ ਟਰੈਕ ਦੇ ਉੱਤੇ ਵੀ ਆਣ ਬੈਠੇ, ਰੇਲਵੇ ਟਰੈਕ ਵੀ ਜਾਮ ਹੋ ਗਿਆ। ਜਿਹੜਾ ਦਿੱਲੀ ਅੰਮ੍ਰਿਤਸਰ ਰੇਲ ਟਰੈਕ ਹੈ, ਉਹਦੇ ਤੇ ਜਿਹੜੀਆਂ ਟ੍ਰੇਨਾਂ ਜਿੱਥੋਂ ਤੱਕ ਆਈਆਂ ਉੱਥੋਂ ਉਹਨਾਂ ਨੂੰ ਡਾਈਵਰਟ ਕਰਕੇ ਮੋੜਨਾ ਪੈ ਗਿਆ ਵਾਪਸ ਜਿਹੜਾ ਸੀਗਾ। ਅਜੇ ਤੱਕ ਇਹ ਹਾਈਵੇ ਦੇ ਉੱਤੇ ਟ੍ਰੇਨ ਟਰੈਕ ਦੇ ਉੱਤੇ ਜਾਮ ਲੱਗਿਆ ਹੋਇਆ। ਸਰਕਾਰ ਨੇ ਗੱਲਬਾਤ ਦੇ ਵਾਸਤੇ ਕਿਸੇ ਮੰਤਰੀ ਦੀ ਡਿਊਟੀ ਅਜੇ ਤੱਕ ਨਹੀਂ ਲਾਈ, ਨਾ ਮੁੱਖ ਮੰਤਰੀ ਦਾ ਕੋਈ ਇਹਦੇ ਵਾਸਤੇ ਬਿਆਨ ਆਇਆ ਕਿ ਇਹ ਹਾਈਵੇ ਜਿਹੜਾ ਉਹ ਕਿੰਨੀ ਦੇਰ ਤੱਕ ਬੰਦ ਰਹੂਗਾ, ਇਹਨੂੰ ਛਡਵਾਉਣ ਦੇ ਵਾਸਤੇ ਜਾਂ ਭਾਅ ਵਧਾਉਣ ਦੇ ਵਾਸਤੇ ਕੁਝ ਸਰਕਾਰ ਜਿਹੜਾ ਦੀ ਉਹ ਦੱਸੇ। ਪਰ ਸਰਕਾਰ ਜਿਹੜੀ ਚੁੱਪ ਕਰਕੇ ਬੈਠੀ ਹੈ ਜੀ, ਜਿਵੇਂ 4.5 ਸਾਲਾਂ ਤੋਂ ਮੁੱਖ ਮੰਤਰੀ ਚੁੱਪ ਕਰਕੇ ਬੈਠੇ ਆ। ਉਹ ਗੱਲ ਹੀ ਕਿਸੇ ਦੀ ਸੁਣਨ ਦੇ ਵਾਸਤੇ ਤਿਆਰ ਨਹੀਂ, ਗੱਲ ਹੀ ਕਿਸੇ ਦੇ ਨਾਲ ਕਰਨ ਦੇ ਵਾਸਤੇ ਤਿਆਰ ਨਹੀਂ। ਉਹ ਸਮਝਦੇ ਆ ਕਿ ਅਸੀਂ ਹੋਰਡਿੰਗ ਲਾਤੇ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ, ਬਸ ਫਿਰ ਕਿਸਾਨ ਸਮਝ ਲੈਣਗੇ ਕਿ ਪੰਜਾਬ ਸਰਕਾਰ ਵਾਕਿਆ ਹੀ ਸਾਡੇ ਨਾਲ ਹੋਣੀ ਹੈ ਜੀ। ਹਾਂਜੀ, ਜੇ ਆਪਣੇ ਅਕਾਲੀ ਤੇ ਭਾਜਪਾ ਦੀ ਗੱਲ ਕਰੀਏ, ਗੱਠਜੋੜ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਰਿਹਾ। ਦੇਖੋ, ਜਦੋਂ 90ਵਿਆਂ ਦੇ ਵਿੱਚ ਬੇਅੰਤ ਸਿੰਘ ਹੋਰਾਂ ਦੀ ਸਰਕਾਰ ਬਣੀ ਹੈ ਤੇ ਉਸ ਤੋਂ ਬਾਅਦ 95-96 ਦੇ ਵਿੱਚ ਜਿਹੜਾ ਪ੍ਰਚਾਰ ਸੀਗਾ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦੁਬਾਰਾ ਕਰਨਾ ਸ਼ੁਰੂ ਕੀਤਾ ਸਰਕਾਰ ਬਣਾਉਣ ਦੇ ਵਾਸਤੇ। ਉਹਦੇ ਵਿੱਚ ਜਿਹੜੇ ਪੰਥਕ ਮੁੱਦੇ ਸੀਗੇ ਜੀ, ਉਹ ਸਾਰੇ ਕੰਪਲੀਟ ਤਿਆਗ ਕੇ ਇਹਨੂੰ ਪੰਜਾਬੀ ਪਾਰਟੀ ਦੇ ਰੂਪ ਦੇ ਵਿੱਚ ਲਿਆਂਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ। ਅਕਾਲੀ ਦਲ ਬਾਦਲ ਆ ਗਿਆ, ਸ਼੍ਰੋਮਣੀ ਅਕਾਲੀ ਦਲ ਤਾਂ ਪਿਛਾਂਹ ਰਹਿ ਗਿਆ ਕਿਤੇ। ਮੋਗੇ ਦੇ ਵਿੱਚ ਜਿਹੜੀ ਰੈਲੀ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਪੰਜਾਬੀ ਪਾਰਟੀ ਵਜੋਂ ਇਹਨੂੰ ਇਹ ਕਿਹਾ ਕਿ ਹੁਣ ਪੰਜਾਬੀ ਪਾਰਟੀ ਵਜੋਂ ਵਿਚਰੂਗਾ। ਉਦੋਂ ਬਾਅਦ ਜਿਹੜੀ ਪੰਥਕ ਮੁੱਦਿਆਂ ਦੇ ਉੱਤੇ ਸਿਆਸਤ ਜਾਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਜਿਹੜੀ ਸਿਆਸਤ ਸੀ ਉਹਦੇ ਤੋਂ ਕਿਨਾਰਾ ਕਰ ਲਿਆ ਅਕਾਲੀ ਦਲ ਬਾਦਲ ਨੇ, ਕਿਉਂਕਿ ਸੱਤਾ ਹਾਸਲ ਕਰਨੀ ਇੱਕ ਉਹਦਾ ਮਕਸਦ ਰਹਿ ਗਿਆ। ਭਾਰਤੀ ਜਨਤਾ ਪਾਰਟੀ ਦੇ ਨਾਲ ਉਹਦਾ ਗੱਠਜੋੜ ਜਿਹੜਾ ਸੀ ਉਹ ਇਸੇ ਹੀ ਸੰਦਰਭ ਦੇ ਵਿੱਚ ਹੋਇਆ। ਭਾਜਪਾ ਦੇ ਨਾਲ ਉਹ ਤੋੜ ਵਿਛੋੜਾ ਖੇਤੀ ਕਾਨੂੰਨਾਂ ਕਰਕੇ ਮਜਬੂਰੀ ਬਣ ਗਈ ਅਕਾਲੀ ਦਲ ਦੀ। ਬੇਸ਼ੱਕ ਉਹ ਵੀਡੀਓ ਅੱਜ ਵੀ ਪਈਆਂ ਨੇ, ਪੋਸਟਰ ਅੱਜ ਵੀ ਪਏ ਨੇ, ਜਿਹਦੇ ਵਿੱਚ ਅਕਾਲੀ ਦਲ ਇਹਨਾਂ ਖੇਤੀ ਆਰਡੀਨੈਂਸ ਜਦੋਂ ਆਏ ਸੀ ਉਹਨਾਂ ਦੇ ਹੱਕ ਦੇ ਵਿੱਚ ਬੋਲਦਾ ਲਿਖਿਆ ਹੋਇਆ ਜਾਂ ਇਸ਼ਤਿਹਾਰ ਜਾਰੀ ਕਰਦਾ ਦਿਸਦਾ। ਤੋ ਹੁਣ ਕੀ ਹੋਇਆ, ਜਿਹੜਾ ਜਦੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਤੋੜ ਵਿਛੋੜਾ ਕਰਨਾ ਪੈ ਗਿਆ ਤੇ ਸੁਖਬੀਰ ਸਿੰਘ ਬਾਦਲ ਹੋਰੀ ਹੁਣ ਇਹ ਕੋਸ਼ਿਸ਼ ਕਰ ਰਹੇ ਆ ਕਿ ਉਹ ਸਾਰੇ ਵਰਗਾਂ ਦੀ ਇਹਨੂੰ ਪਾਰਟੀ ਬਣਾਉਣ। ਇਸੇ ਕਰਕੇ ਬਹੁਜਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਕੀਤਾ ਗਿਆ। ਬਹੁਜਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਪਹਿਲਾਂ ਵੀ ਕੀਤਾ ਗਿਆ ਸੀ, ਮੁੜ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਵਿਧਾਨ ਸਭਾ ਲਈ ਸਮਝੌਤਾ ਕਰ ਲਿਆ ਤੇ ਜਿਹੜੀ ਬਹੁਜਨ ਸਮਾਜ ਪਾਰਟੀ ਸੀ ਉਹਨੂੰ ਕਿਨਾਰੇ ਕਰ ਦਿੱਤਾ। ਹੁਣ ਬਹੁਜਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਕਰਨ ਤੋਂ ਬਾਅਦ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚੋਣਾਂ ਲੜਦੇ ਰਹੇ ਆ, ਐਮਐਲਏ ਬਣਦੇ ਰਹੇ ਆ, ਮੰਤਰੀ ਬਣਦੇ ਰਹੇ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਹਾਸ਼ੀਏ ਤੇ ਆ ਇਸ ਵੇਲੇ ਪੰਜਾਬ ਦੇ ਵਿੱਚ, ਸਭ ਤੋਂ ਮੰਦੇ ਹਾਲਾਤਾਂ ਦੇ ਵਿੱਚ ਹੈ। ਉਹਨੂੰ ਕੋਈ ਮੀਟਿੰਗ ਨਹੀਂ ਕਰਨ ਦਿੱਤੀ ਜਾ ਰਹੀ ਕਿਸਾਨਾਂ ਦੇ ਵੱਲੋਂ, ਉਹਦੀ ਲੀਡਰਸ਼ਿਪ ਕਿਤੇ ਦੀਂਦੀ ਨਹੀਂ। ਉਹਨਾਂ ਨੇ ਹੁਣ ਜਿਹੜਾ ਜੀ ਇਹਨੂੰ ਬੈਕਡੋਰ ਐਂਟਰੀ ਤਾਂ ਨਹੀਂ ਕਹਿ ਸਕਦੇ, ਹੈ ਤਾਂ ਫਰੰਟ ਡੋਰ ਐਂਟਰੀ ਹੈ, ਦੂਜੇ ਰੂਪ ਦੇ ਵਿੱਚ ਉਹ ਕਰਨੀ ਸ਼ੁਰੂ ਕੀਤੀ। ਭਾਰਤੀ ਜਨਤਾ ਪਾਰਟੀ ਦੀ ਨਿਖੇਧੀ ਕਰੋ, ਭਾਰਤੀ ਜਨਤਾ ਪਾਰਟੀ ਵਾਲੇ ਨੋਟਿਸ ਲੈਣਗੇ, ਨੋਟਿਸ ਕੱਢਣਗੇ, ਉਹਨੂੰ ਪਾਰਟੀ ਚੋਂ ਕੱਢ ਦੇਣਗੇ, ਉਹ ਫਿਰ ਅਕਾਲੀ ਦਲ ਦੇ ਨਾਲ ਜਿਹੜਾ ਜੀ ਉਹ ਜਾਊਗਾ। ਜੇ ਤੁਸੀਂ ਦੇਖਿਆ ਹੋਵੇ ਤਾਂ ਜਿਹੜੇ ਭਾਰਤੀ ਜਨਤਾ ਪਾਰਟੀ ਛੱਡ ਰਹੇ ਆ ਉਹ ਕਿਸੇ ਹੋਰ ਸਿਆਸੀ ਪਾਰਟੀ ਦੇ ਵਿੱਚ ਜਾਣ ਦੀ ਜਗ੍ਹਾ ਦੇ ਉੱਤੇ ਅਕਾਲੀ ਦਲ ਬਾਦਲ ਦੇ ਵਿੱਚ ਕਿਉਂ ਜਾ ਰਹੇ ਆ? ਉਹਦਾ ਪ੍ਰਮੁੱਖ ਜਿਹੜਾ ਕਾਰਨ ਇਹੀ ਆ ਕਿ ਇਹ ਇੱਕ ਖਾਸ ਕਿਸੇ ਵਿਸ਼ੇਸ਼ ਸਮਝੌਤੇ ਦੇ ਤਹਿਤ ਹੀ ਜਾ ਰਹੇ ਆ ਵੀ ਚੋਣਾਂ ਤਾਂ ਲੜਨੀਆਂ ਨੇ। ਜਿਹੜੇ ਅਨਿਲ ਜੋਸ਼ੀ ਨੇ ਤੇ ਇੱਕ ਦਸੂਹੇ ਤੋਂ ਜਿਹੜੇ ਮਿਸਿਸ ਸਾਹੀ ਨੇ ਉਹ ਹੋ ਗਏ, ਜਾਂ ਅਨਿਲ ਜੋਸ਼ੀ ਦੇ ਨਾਲ ਦੇ ਜਿਹੜੇ ਸਾਥੀ ਹੋ ਗਏ, ਉਹ ਸਾਰੇ ਦੇ ਸਾਰੇ ਅਕਾਲੀ ਦਲ ਬਾਦਲ ਦੇ ਵਿੱਚ ਆ ਗਏ। ਔਰ 2 ਸੀਟਾਂ ਦੇ ਉੱਤੇ ਅਨਾਉਂਸਮੈਂਟ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਰਤੀ। ਅਨਿਲ ਜੋਸ਼ੀ ਹੋਰੀ ਜਿਹੜਾ ਉਹ ਅੰਮ੍ਰਿਤਸਰ ਤੋਂ ਚੋਣ ਲੜਨਗੇ। ਇੱਕ ਜਿਹੜੀ ਦੂਸਰਾ ਜਿਹੜਾ ਛੱਡ ਕੇ ਆਏ ਸੀਗੇ ਭਾਰਤੀ ਜਨਤਾ ਪਾਰਟੀ ਨੂੰ ਹੀ, ਕੱਲ ਉਹਨਾਂ ਦੀ ਅਨਾਉਂਸਮੈਂਟ ਵੀ ਹੋ ਗਈ। ਹਾਲਾਂਕਿ ਅਜੇ ਮਿਸਿਸ ਸਾਹੀ ਦੀ ਦਸੂਹੇ ਤੋਂ ਅਨਾਉਂਸਮੈਂਟ ਤਾਂ ਨਹੀਂ ਹੋਈ, ਉਹ ਹੋ ਜਾਊਗੀ, ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਮੁਸ਼ਕਲ ਜਿਹੜੀ ਉਹ ਆਉਣੀ ਨਹੀਂ ਗੀ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਸੀ ਉਹ ਹੁਣ ਭਾਰਤੀ ਜਨਤਾ ਪਾਰਟੀ ਛੱਡ ਕੇ ਅਕਾਲੀ ਦਲ ਦੇ ਵੱਲੋਂ ਚੋਣਾਂ ਲੜਨਗੇ। ਔਰ ਜਿਹੜਾ ਸਟੇਜ ਦੇ ਉੱਤੋਂ ਚੰਡੀਗੜ੍ਹ ਦੇ ਵਿੱਚ ਹੋਏ ਸਮਾਗਮ ਦੇ ਵਿੱਚ ਉੱਥੇ ਤਾਂ ਨਾਰਾ ਹੀ ਬਦਲ ਗਿਆ। ਜਿਹੜਾ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਿਹੜਾ ਬੋਲੇ ਸੋ ਨਿਹਾਲ ਤੇ ਨਾਲ ਦੀ ਨਾਲ ਉਹਦਾ ਜਿਹੜਾ ਜਵਾਬ ਆ ਉਹ ਜੈ ਸ਼੍ਰੀ ਰਾਮ ਦਿੱਤਾ। ਨਾਰਾ ਕੋਈ ਮਾੜਾ ਨਹੀਂਗਾ, ਨਾਰੇ ਦੋਨੋਂ ਹੀ ਠੀਕ ਨੇ, ਪਰ ਤੁਸੀਂ ਮਿਕਸ ਅਪ ਕਰਕੇ ਤਾਂ ਇਸ ਤਰੀਕੇ ਦੇ ਨਾਲ ਉਹਨੂੰ ਨਹੀਂ ਬੋਲ ਸਕਦੇ ਨਾ।
ਜਾਂ ਤਾਂ ਤੁਸੀਂ ਬੋਲੇ ਸੋ ਨਿਹਾਲ ਦਾ ਨਾਰਾ ਲਾ ਲਓ, ਜਾਂ ਤੁਸੀਂ ਜੈ ਸ਼੍ਰੀ ਰਾਮ ਦਾ ਨਾਰਾ ਲਾ ਲਓ, ਵੱਖੋ ਵੱਖਰੇ ਕਰ ਲਓ। ਉਹਦੇ ਨਾਲ ਤੁਸੀਂ ਅੱਧਾ ਉਹ ਲਾ ਕੇ ਅੱਧਾ ਉਹ ਨਹੀਂ ਬੋਲ ਸਕਦੇ। ਇਹਦਾ ਮਤਲਬ ਇਹ ਕਿ ਤੁਸੀਂ ਵੋਟਰਾਂ ਨੂੰ ਭਰਮਾਉਣ ਦੇ ਵਾਸਤੇ ਕੁਝ ਵੀ ਕਰ ਰਹੇ ਹੋ। ਔਰ ਦੱਸਣ ਦੀ ਕੋਸ਼ਿਸ਼ ਇਹ ਕੀਤੀ ਗਈ ਇਸ ਸਾਰੇ ਸਮਾਗਮ ਦੇ ਵਿੱਚ ਕਿ ਅਕਾਲੀ ਦਲ ਬਾਦਲ ਜਿਹੜਾ ਉਹ ਹਿੰਦੂ ਭਾਈਚਾਰੇ ਨੂੰ ਵੀ ਰੀਪ੍ਰੈਜ਼ੈਂਟ ਜਿਹੜਾ ਉਹ ਕਰ ਰਿਹਾ। ਸਿਆਸੀ ਪਾਰਟੀ ਨੇ ਸਾਰਿਆਂ ਕੋਲੇ ਜਾਣਾ ਹੁੰਦਾ, ਸਾਰੇ ਜਗ੍ਹਾ ਦੇ ਉੱਤੇ ਜਾਣਾ ਹੁੰਦਾ। ਇਹ ਉਹ ਜਿਹੜੀ ਪੰਜਾਬੀਅਤ ਵਾਲੀ ਗੱਲ ਸੀਗੀ ਉਹ ਵੀ ਹੁਣ ਲਾਂਭੇ ਕਰਕੇ ਸਿਰਫ ਸੱਤਾ ਹਾਸਲ ਕਰਨ ਦੇ ਵਾਸਤੇ ਵੱਖੋ ਵੱਖਰੇ ਜਿਹੜੇ ਧੜੇ ਨੇ ਉਹਨਾਂ ਦੀ ਪਾਰਟੀ ਬਣਨ ਦੀ ਕੋਸ਼ਿਸ਼ ਅਕਾਲੀ ਦਲ ਬਾਦਲ ਜਿਹੜਾ ਉਹ ਕਰ ਰਿਹਾ। ਔਰ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਵਿਸ਼ੇਸ਼ ਗੱਲ ਜਿਹੜੀ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਗੱਠਜੋੜ ਉਹਦਾ ਬੇਸ਼ੱਕ ਕਹਿਣ ਨੂੰ ਟੁੱਟ ਗਿਆ ਹੋਵੇ, ਉਹ ਅਸਲ ਦੇ ਵਿੱਚ ਟੁੱਟਿਆ ਨਹੀਂ। ਉਹ ਕਿਸੇ ਨਵੇਂ ਰੂਪ ਦੇ ਵਿੱਚ ਹੁਣ ਇਸ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਕਿ ਜਿਹੜੀਆਂ ਜਿਹੜੀਆਂ ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਛੱਡੀਆਂ ਹੋਈਆਂ ਸੀ, ਉਹਨਾਂ ਸੀਟਾਂ ਵਾਲੇ ਜਿਹੜੇ ਨੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਲੈ ਲਓ ਤੇ ਉੱਥੋਂ ਉਹਨਾਂ ਨੂੰ ਸੀਟ ਛੱਡ ਦਿਓ। ਭਾਰਤੀ ਜਨਤਾ ਪਾਰਟੀ ਅੰਦਰ ਖਾਤੇ ਉਹਨਾਂ ਦੀ ਮਦਦ ਕਰੂਗੀ ਬਿਨਾਂ ਕਿਸੇ ਸ਼ੱਕ ਦੇ। ਉਹਨਾਂ ਦੇ ਸਬੰਧ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਟਰੋਂਗ ਨੇ ਨਾ, ਉਹ ਇੰਨੀ ਦੇਰ ਉੱਥੇ ਰਹੇ ਨੇ, ਉਹ ਥੋੜੀ ਕਿਤੇ ਜਿਹੜੇ ਸਬੰਧ ਚਲੇ ਗਏ। ਉਹ ਵੀ ਉੱਥੋਂ ਜਿਹੜੀ ਉਹਨਾਂ ਦੀ ਮਦਦ ਕਰਾ ਕੇ ਉਹਨਾਂ ਨੂੰ ਜਿਤਾਉਣਗੇ ਤੇ ਅਕਾਲੀ ਦਲ ਦੀ ਐਂਟਰੀ ਦੇ ਰਾਹੀਂ, ਅਕਾਲੀ ਦਲ ਦੇ ਗੇਟ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਦੇ ਇਹ ਉਮੀਦਵਾਰ ਜਿਹੜੇ ਆ ਉਹ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰਨ। ਇਹਨੂੰ ਕਹਿੰਦੇ 9 ਮਾਸ ਸਾਰੇ। ਅੱਗੇ ਸ਼ਗਨ ਸਕੀਮਾਂ ਵੱਧ ਗਈਆਂ, ਇਸ ਕਰਕੇ ਕਈ ਰਸੂਖਵਾਨ ਜਿਹੜੇ ਲੋਕ ਆ ਉਹ ਮੁੜ ਕੇ ਅਪਲਾਈ ਕਰਨ ਲੱਗੇ। ਦੇਖੋ ਜਿਹੜੇ 51,000 ਰੁਪਏ ਕਿਉਂਕਿ ਸ਼ਗਨ ਸਕੀਮ ਹੋਈ ਆ, ਵਾਅਦਾ ਤਾਂ 17 ਚ ਕੀਤਾ ਸੀਗਾ, ਇਹ ਹੋਈ ਹੋਣਾ ਜੁਲਾਈ ਤੋਂ। ਔਰ ਜਿਹੜੇ ਅਪਲਾਈ ਕਰਦੇ ਨੇ ਸ਼ਗਨ ਸਕੀਮ, ਇਹ ਗਰੀਬ ਪਰਿਵਾਰਾਂ ਦੇ ਵਾਸਤੇ ਆ, ਕੁੜੀ ਦੇ ਵਿਆਹ ਦੇ ਮੌਕੇ ਦਿੱਤੇ। ਬੜੇ ਸਾਰੇ ਜਿਹੜੇ ਵੱਡੇ ਪਰਿਵਾਰ ਨੇ ਉਹਨਾਂ ਨੇ ਵੀ ਸ਼ਗਨ ਸਕੀਮ ਦੇ ਵਿੱਚ ਅਪਲਾਈ ਕੀਤਾ। ਜੇ ਉਹਨਾਂ ਦੇ ਕੇਸ ਰੱਦ ਹੋ ਰਿਹਾ ਉੱਥੋਂ ਜਿਹੜਾ ਜੀ ਉਹ ਪਤਾ ਲੱਗ ਰਿਹਾ ਇਹਦਾ ਕਿ ਇਹ ਐਕਚੁਅਲੀ 51,000 ਰੁਪਇਆ ਲੈਣ ਦੇ ਵਾਸਤੇ ਸਿਆਸਤਦਾਨ ਹੀ ਕਹਿੰਦੇ ਅਪਲਾਈ ਕਰਦੇ। ਮੈਂ ਕਹਿ ਦੂੰਗਾ ਡੀਸੀ ਨੂੰ। ਭਲਾਈ ਵਿਭਾਗ ਦੇ ਕੋਲੇ ਇਕੱਲੇ ਜੁਲਾਈ ਮਹੀਨੇ ਦੇ ਵਿੱਚ ਪੰਜਾਬ ਭਰ ਚੋਂ 4,000 ਤੋਂ ਉੱਪਰ ਪਰਿਵਾਰਾਂ ਨੇ ਸਰਕਾਰੀ ਸ਼ਗਨ ਸਕੀਮ ਦੇ ਤਹਿਤ ਅਪਲਾਈ ਕੀਤਾ। ਇਹਦੇ ਚੋਂ 1136 ਪਰਿਵਾਰਾਂ ਦੇ ਕੇਸ ਗਲਤ ਨਿਕਲੇ। ਜੂਨ ਮਹੀਨੇ ਚ 3206 ਦਰਖਾਸਤਾਂ ਆਈਆਂ ਸੀਗੀਆਂ। ਸ਼ਗਨ ਸਕੀਮ ਦੀ ਰਾਸ਼ੀ ਵਧਣ ਤੋਂ ਬਾਅਦ ਜੁਲਾਈ ਚ ਇਹ ਗਿਣਤੀ ਵੱਧ ਕੇ 4,000 ਤੇ 19 ਹੋ ਗਈ। SC-BC ਤੋਂ ਇਲਾਵਾ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਪਰਿਵਾਰਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਸਰਕਾਰੀ ਸ਼ਗਨ ਲਈ ਸਾਲਾਨਾ ਆਮਦਨ ਹੱਦ 32,790 ਰੱਖੀ ਹੋਈ ਹੈ। ਜਨਰਲ ਵਰਗ ਦੇ ਸਰਦੇ ਪੁੱਜਦੇ ਪਰਿਵਾਰਾਂ ਨੇ 51,000 ਦੇ ਲਾਲਚ ਚ ਜੁਲਾਈ ਮਹੀਨੇ ਦੇ ਵਿੱਚ ਧੜਾ ਧੜ ਅਪਲਾਈ ਕੀਤਾ, ਜਿਨ੍ਹਾਂ ਦੇ ਕੇਸ ਰੱਦ ਵੀ ਹੋਏ। ਗੁਰਦਾਸਪੁਰ ਜੁਲਾਈ ਮਹੀਨੇ ਦੇ ਵਿੱਚ ਸਰਕਾਰੀ ਸ਼ਗਨ ਲਈ 287 ਕੇਸ ਸਾਹਮਣੇ ਆਏ, ਜਿਹਦੇ ਵਿੱਚੋਂ 199 ਗਲਤ ਨਿਕਲੇ। 287 ਚੋਂ 199 ਕਿਉਂਕਿ ਉਹ ਸਰਦੇ ਪੁੱਜਦੇ ਪਰਿਵਾਰਾਂ ਨੇ ਅਪਲਾਈ ਕਰਤਾ ਸੀ। ਇਹ ਜਿਹੜਾ ਗੁਰਦਾਸਪੁਰ ਦੇ ਆਫੀਸਰ ਜਿਹੜੇ ਨੇ ਉਹ ਕਹਿੰਦੇ ਜਦੋਂ ਪੜਤਾਲ ਕੀਤੀ ਗਈ ਇਹ ਪਤਾ ਲੱਗਿਆ ਕਿ ਇਹ ਤਾਂ ਜ਼ਿਆਦਾ ਆਮਦਨ ਵਾਲੇ ਨੇ। ਜ਼ਿਲ੍ਹਾ ਕਪੂਰਥਲਾ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਸ਼ਗਨ ਸਕੀਮ ਦੇ 67% ਕੇਸ ਗਲਤ ਪਾਏ ਗਏ। 104 ਕੇਸਾਂ ਦੇ ਵਿੱਚੋਂ ਸਿਰਫ 34 ਕੇਸ ਜਿਹੜੇ ਉਹ ਯੋਗ ਪਾਏ ਗਏ। ਪਟਿਆਲਾ ਦੇ ਵਿੱਚ 50% ਕੇਸ ਜਿਹੜੇ ਗਲਤ ਪਾਏ ਗਏ। 226 ਕੇਸ ਆਏ, 112 ਠੀਕ ਪਾਏ ਗਏ। ਅੰਮ੍ਰਿਤਸਰ ਦੇ ਵਿੱਚ ਸ਼ਗਨ ਸਕੀਮ ਦੇ ਕੇਸਾਂ ਦਾ ਹੜ ਹੀ ਆ ਗਿਆ। ਜੂਨ ਮਹੀਨੇ ਚ ਅੰਮ੍ਰਿਤਸਰ ਦੇ ਵਿੱਚ 286 ਕੇਸ ਆਏ। ਸ਼ਗਨ ਰਾਸ਼ੀ 51,000 ਹੋਣ ਤੋਂ ਬਾਅਦ ਜੁਲਾਈ ਮਹੀਨੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੇਸਾਂ ਦੀ ਗਿਣਤੀ 551 ਹੋ ਗਈ। ਔਰ ਜਿਹੜਾ ਜੀ ਪਹਿਲਾਂ 21,000 ਹੋਣ ਕਰਕੇ ਉਹਨੂੰ ਮਾਮੂਲੀ ਰਕਮ ਸਮਝਦੇ ਸੀ, ਹੁਣ 51,000 ਹੋਣ ਕਰਕੇ ਜਿਹੜੇ ਵੱਡੇ ਵੱਡੇ ਲੋਕ ਨੇ ਉਹ ਵੀ ਕਹਿੰਦੇ ਕਿ ਕੀ ਜਾਂਦਾ ਜੇ ਸਰਕਾਰ ਤੋਂ ਇਹ ਲਾਹਾ ਲੈ ਲਿਆ ਜਾਵੇ। ਅਪਲਾਈ ਕਰਕੇ ਮੁੜ ਕੇ MLA ਦੇ ਦੁਆਲੇ ਹੋ ਜਾਂਦੇ ਆ, ਕਰੋ ਜੀ ਜਿਹੜੀ ਉਹ ਸਿਫਾਰਿਸ਼। ਇਹ ਵੀ ਕਿਹਾ ਗਿਆ ਕਿ ਜਿਹੜੇ ਵਿਆਹ ਪਹਿਲਾਂ ਹੋ ਚੁੱਕੇ ਸੀਗੇ 51,000 ਦੇ ਲਾਲਚ ਦੇ ਵਿੱਚ ਇਹ ਕਾਗਜ਼ੀ ਵਿਆਹ ਦਿਖਾ ਕੇ ਜਿਹੜਾ ਇਹਦੇ ਵਾਸਤੇ ਅਪਲਾਈ ਕੀਤਾ ਗਿਆ। ਕਦੇ ਤਾਂ ਮਨਰੇਗਾ ਦੇ ਵਿੱਚ ਵੱਡੇ ਲੋਕ ਨਿਕਲ ਆਉਂਦੇ ਆ, ਉਹਨਾਂ ਨੇ ਅਪਲਾਈ ਕੀਤਾ ਹੋਇਆ। ਆਟਾ ਦਾਲ ਸਕੀਮ ਦੇ ਵਿੱਚ ਕਈ ਕਿੱਲਿਆਂ ਦੇ ਮਾਲਕ ਆਪਣਾ ਨਾਂ ਲਿਖਾਈ ਫਿਰਦੇ ਆ ਵੀ ਜੋ ਕੁਝ ਸਰਕਾਰ ਤੋਂ ਮਿਲਦਾ ਉਹ ਲੈ ਲਓ। ਹੁਣ ਸ਼ਗਨ ਸਕੀਮ ਦੇ ਵਿੱਚ ਜਿਹੜਾ ਜੀ ਇੰਨਾ ਵਾਧਾ ਹੋ ਗਿਆ। ਇਹ ਲਾਲਚ ਜਿਹੜਾ ਪੰਜਾਬੀਆਂ ਨੂੰ ਬੇਸ਼ੱਕ ਉਹ ਥੋੜ ਚਿਰੀ ਪੈਸੇ ਤਾਂ ਕੁਝ ਉਹ ਹਾਸਲ ਕਰ ਲੈਂਦੇ ਆ, ਪਰ ਉਹ ਇੱਕ ਗੱਲ ਜਿਹੜੀ ਜੀ ਉਹ ਭੁੱਲਦੇ ਆ ਕਿ ਕਿਸੇ ਸਿਆਸੀ ਪਾਰਟੀ ਨੇ ਇੱਕ ਤਾਂ ਇਹ ਪੱਲਿਓ ਨਹੀਂ ਦੇਣਾ, ਇਹ ਉਹਨਾਂ ਦੇ ਹੀ ਪੈਸੇ ਨੇ, ਉਹਨਾਂ ਨੂੰ ਟੈਕਸਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਲੈ ਲੈਣੇ। ਪਰ ਦੂਜੀ ਗੱਲ, ਜਦੋਂ ਤੁਸੀਂ ਸਰਦੇ ਪੁੱਜਦੇ ਲੋਕ ਅਜਿਹੀਆਂ ਸਕੀਮਾਂ ਦੇ ਵਾਸਤੇ ਅਪਲਾਈ ਕਰਨਗੇ ਤੇ ਫਿਰ ਜਿਹੜੇ ਬਾਕੀ ਕੋਈ ਸਹੂਲਤ ਦੇਣੀ ਹੁੰਦੀ ਸਰਕਾਰ ਨੇ ਉਹ ਤੁਹਾਨੂੰ ਕਿਉਂ ਸਹੂਲਤਾਂ ਦੇਊਗੀ ਜੀ? ਉਹ ਇਹ ਕਹੂਗੀ ਠੀਕ ਹੈ ਕੋਈ ਮਨਰੇਗਾ ਚ ਲੈ ਗਿਆ,
ਕੋਈ ਜਿਹੜਾ ਜੀ ਇੱਧਰੋਂ ਲੈ ਗਿਆ ਸ਼ਗਨ ਸਕੀਮ 'ਚ ਲੈ ਗਿਆ, MLA ਜਿਹੜੇ ਨੇ ਉਹ ਆਪਣਾ ਇਨਕਮ ਟੈਕਸ ਮਾਫ ਕਰਵਾ ਕੇ ਲੈ ਗਏ। ਬਿਲਕੁਲ ਜੀ, ਜਿਹਨਾਂ ਨੂੰ ਚਾਹੀਦਾ ਉਹਨਾਂ ਨੂੰ ਤਾਂ ਕਦੀ ਵੀ ਨਹੀਂ ਮਿਲਿਆ ਤੇ ਮਿਲਣਾ ਵੀ ਨਹੀਂ ਲੱਗਦਾ। ਤੇ ਅੱਗੇ ਇੱਕ ਵਿਕਾਸ ਦੂਬੇ ਸੀਗਾ, ਮੇਰੇ ਖਿਆਲ 'ਚ ਗੈਂਗਸਟਰ ਸੀ, ਜਿਸ ਨੂੰ ਮਾਰ ਦਿੱਤਾ ਗਿਆ ਸੀਗਾ। ਯੂਪੀ ਪੁਲਿਸ ਨੂੰ ਉਸ ਦੇ ਵਿੱਚ ਕਲੀਨ ਚਿੱਟ ਮਿਲ ਗਈ ਹੈ। ਦੇਖੋ, ਇਹ ਨੰਗਿਆ ਚੱਟਾ ਇਹ ਪੁਲਿਸ ਮੁਕਾਬਲਾ ਝੂਠਾ ਜਿਹੜਾ ਉਹ ਬਣਾਇਆ ਗਿਆ ਸੀਗਾ। ਉਹਨੂੰ ਜਦੋਂ ਫੜ ਕੇ ਲਿਆਂਦਾ ਜਾ ਰਿਹਾ ਸੀਗਾ, ਉਹਦਾ ਪਿੱਛਾ ਨਾਲ ਦੀ ਨਾਲ ਮੀਡੀਆ ਦੀਆਂ ਗੱਡੀਆਂ ਕਰ ਰਹੀਆਂ ਸੀਗੀਆਂ। ਜਦੋਂ ਕਿਉਂਕਿ ਉਹਨੇ ਕਾਨਪੁਰ ਦੇ ਵਿੱਚ ਘਾਤ ਲਾ ਕੇ ਪੁਲਿਸੀਆਂ ਦੇ ਉੱਤੇ ਹਮਲਾ ਕਰ ਦਿੱਤਾ ਸੀਗਾ, 8 ਪੁਲਿਸ ਵਾਲੇ ਉਹਨੇ ਮਾਰ ਦਿੱਤੇ ਸੀਗੇ। ਪੁਲਿਸ ਦੀ ਮਾੜੀ ਯੋਜਨਾਬੰਦੀ ਦਾ ਇਹ ਨਤੀਜਾ ਸੀਗਾ। ਔਰ ਮੁੜ ਕੇ ਦੂਬੇ ਨੂੰ ਲੱਭਣਾ ਸ਼ੁਰੂ ਕੀਤਾ। ਦੂਜੇ ਸੂਬੇ ਦੇ ਵਿੱਚ ਜਾ ਕੇ ਦੂਬੇ ਨੇ ਸਰੈਂਡਰ ਕਰਤਾ। ਉੱਥੋਂ ਫਿਰ ਉੱਤਰ ਪ੍ਰਦੇਸ਼ ਦੀ ਪੁਲਿਸ ਜਿਹੜੀ ਸੀ ਉਹਨੂੰ ਲੈਣ ਗਈ। ਉਹਨੂੰ ਗੱਡੀ ਦੇ ਵਿੱਚ ਲਿਆਂਦਾ ਜਾ ਰਿਹਾ ਸੀ, ਮੀਡੀਆ ਉਹਦਾ ਪਿੱਛਾ ਕਰ ਰਿਹਾ ਸੀ। ਫਿਰ ਕੀਤਾ ਕੀ ਗਿਆ ਕਿ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਇਹ ਐਂਟਰ ਹੋ ਗਏ, ਜਿਹੜੀਆਂ ਗੱਡੀਆਂ ਸੀਗੀਆਂ ਮੀਡੀਆ ਦੀਆਂ ਗੱਡੀਆਂ, ਉਹਨਾਂ ਨੂੰ ਇੱਕ ਟੋਲ ਪਲਾਜ਼ੇ ਦੇ ਉੱਤੇ ਰੋਕ ਲਿਆ ਗਿਆ। ਪਹਿਲਾਂ ਇਹ ਗੱਡੀ ਨਿਕਲ ਗਈ ਦੂਬੇ ਵਾਲੀ, ਉਹ ਗੱਡੀਆਂ ਰੋਕ ਲਈਆਂ। ਗੱਡੀਆਂ ਜਦੋਂ ਉਹ ਰੋਕੀਆਂ ਤੇ ਉਦੋਂ ਬਾਅਦ 2 ਕਿਲੋਮੀਟਰ ਅੱਗੇ ਜਾ ਕੇ ਪੁਲਿਸ ਨੇ ਕਹਿਤਾ ਜੀ ਗੱਡੀ ਪਲਟ ਗਈ। ਇੱਕ ਲੱਤ ਤੋਂ ਬੇਕਾਰ ਦੂਬੇ ਕਹਿੰਦੇ ਭੱਜ ਗਿਆ ਪੁਲਿਸ ਦੇ ਹਥਿਆਰ ਖੋਹ ਕੇ। ਜਿਹੜਾ ਤੁਰਨ ਚ ਅਸਮਰੱਥ ਸੀਗਾ, ਤੁਰਦਾ ਹੌਲੀ ਸੀਗਾ, ਉਹ ਭੱਜ ਕਿਵੇਂ ਗਿਆ? ਇਹ ਬੜੀ ਅਜੀਬ ਗੱਲ ਸੀ। ਪਰ ਪੁਲਿਸ ਦੇ ਕਾਗਜ਼ ਨੇ ਭੱਜ ਗਿਆ ਤਾਂ ਭੱਜ ਗਿਆ, ਔਰ ਉਹ ਭੱਜ ਗਿਆ। ਔਰ ਇਹ ਕਿਹਾ ਜਾਂਦਾ ਕਿ ਉਹਨੂੰ ਫਿਰ ਪੁਲਿਸ ਕਹਿੰਦੀ ਜੀ ਕਿ ਉਹਦਾ ਪਿੱਛਾ ਕੀਤਾ, ਉਹਨੇ ਪੁਲਿਸ ਦੇ ਉੱਤੇ ਗੋਲੀ ਚਲਾਤੀ ਤੇ ਉਹ ਗੋਲੀਬਾਰੀ ਦੇ ਵਿੱਚ ਉਹ ਮਾਰਿਆ ਗਿਆ। ਕਿਸੇ ਪੁਲਿਸ ਵਾਲੇ ਦੇ ਝਰੀਟ ਤੱਕ ਨਹੀਂ ਆਈ, ਨਾ ਐਕਸੀਡੈਂਟ ਦੇ ਵਿੱਚ, ਨਾ ਦੂਬੇ ਦੇ ਵੱਲੋਂ ਚਲਾਈ ਗਈ ਗੋਲੀ ਦੇ ਵਿੱਚ। ਹੁਣ ਜਿਹੜੀ 3 ਮੈਂਬਰੀ ਕਮੇਟੀ ਬਣਾਈ ਸੀ, ਉਹਨੇ ਪੁਲਿਸ ਨੂੰ ਕਲੀਨ ਚਿੱਟ ਦਿੱਤੀ ਆ। ਕਮੇਟੀ ਕਹਿੰਦੀ ਕਿ ਗੈਂਗਸਟਰ ਦੀ ਮੌਤ ਨੂੰ ਲੈ ਕੇ ਪੁਲਿਸ ਦੇ ਵੱਲੋਂ ਦਿੱਤੇ ਬਿਆਨ ਸਬੂਤਾਂ ਨਾਲ ਮੇਲ ਖਾਂਦੇ ਆ। ਔਰ ਕਮਿਸ਼ਨ ਕਹਿੰਦਾ ਕਿ ਕਾਨਪੁਰ ਦੇ ਵਿੱਚ ਘਾਤ ਲਾ ਕੇ ਜਿਹੜਾ ਕੀਤਾ ਹਮਲਾ ਸੀਗਾ, ਉਹਦੇ ਕਰਕੇ ਦੂਬੇ ਦੀ ਭਾਲ ਪੁਲਿਸ ਕਰ ਰਹੀ ਸੀ ਤੇ ਉਹਨੂੰ ਲਿਆ ਰਹੀ ਸੀ। ਉਹਨੇ ਰਸਤੇ ਦੇ ਵਿੱਚ ਭੱਜਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਉਹ ਕਹਿੰਦੇ ਹਵਾਲਾ ਬਿਲਕੁਲ ਠੀਕ ਹੈ। ਔਰ ਦੂਬੇ ਮੁਕਾਬਲਾ ਕੇਸ ਦੇ ਵਿੱਚ ਜਿੰਨਾ ਸਬੂਤਾਂ ਦਾ ਹਵਾਲਾ ਦਿੱਤਾ ਗਿਆ, ਉਹ ਇਸ ਘਟਨਾ ਬਾਰੇ ਪੁਲਿਸ ਦੇ ਵੱਲੋਂ ਦਿੱਤੇ ਵੇਰਵਿਆਂ ਦੇ ਨਾਲ ਮੇਲ ਖਾਂਦੇ ਆ। ਪੁਲਿਸ ਮੁਲਾਜ਼ਮਾਂ ਨੂੰ ਲੱਗੀਆਂ ਸੱਟਾਂ ਖੁਦ ਨਹੀਂ ਮਾਰੀਆਂ ਜਾ ਸਕਦੀਆਂ, ਇਹ ਰਿਪੋਰਟ ਦੇ ਵਿੱਚ ਲਿਖ ਦਿੱਤਾ ਗਿਆ। ਔਰ ਜਿਹੜਾ ਇਹ ਦੂਬੇ ਸੀਗਾ, ਉਹਨੂੰ ਉਹਦਾ ਮੁਕਾਬਲਾ ਕਰਕੇ ਉਹਨੂੰ ਮਾਰ ਕੇ ਤੇ ਹੁਣ ਜਿਹੜੀ ਪੁਲਿਸ ਨੂੰ ਕਲੀਨ ਚਿੱਟ ਦੇ ਕੇ ਫਾਈਲਾਂ ਜਿਹੜੀਆਂ ਉਹ ਬੰਦ। ਦੇਖੋ, ਹੈ ਤਾਂ ਉਹ ਗੈਂਗਸਟਰ ਸੀ, ਪਰ ਜਿਹੜਾ ਕਾਨੂੰਨ ਹੈ, ਜਿਹੜੀਆਂ ਅਦਾਲਤਾਂ ਨੇ, ਫਿਰ ਉਹ ਕਾਹਦੇ ਵਾਸਤੇ ਨੇ? ਵੱਡੇ ਜਿਹੜੇ ਜੀ ਉਹ ਸਵਾਲ ਨੇ। ਜੇ ਪੁਲਿਸ ਨੇ ਇਸੇ ਤਰੀਕੇ ਦੇ ਨਾਲ ਅੱਖਾਂ ਦੇ ਵਿੱਚ ਘੱਟਾ ਪਾ ਕੇ ਕਿਸੇ ਨੂੰ ਮਾਰ ਦੇਣਾ, ਗੋਲੀ ਦੇ ਨਾਲ ਜਿਹੜਾ ਉਹ ਖਤਮ ਕਰ ਦੇਣਾ, ਤੇ ਫਿਰ ਅਦਾਲਤਾਂ ਕਿਉਂ ਜਿਹੜੀਆਂ ਬਣਾਈਆਂ ਹੋਈਆਂ ਨੇ? ਫਿਰ ਪੁਲਿਸ ਨੂੰ ਇਹ ਇਖਤਿਆਰ ਜਿਹੜੇ ਜੀ ਉਹ ਦੇ ਦਿਓ ਕਿ ਜਿਹਨੂੰ ਮਰਜ਼ੀ ਉਹ ਚੁੱਕ ਕੇ ਜਿੱਥੇ ਮਰਜ਼ੀ ਮਾਰ ਦੇਵੇ। ਬਹੁਤੀ ਵੇਰ ਤਾਂ ਪੁਲਿਸ ਇਹ ਕੁਛ ਹੀ ਕਰ ਰਹੀ ਹੈ। ਤਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਸਿਆਸੀ ਆਗੂਆਂ ਦਾ ਵਿਰੋਧ ਬਹੁਤ ਹੋ ਰਿਹਾ। ਉਸ ਵਿਰੋਧ ਕਰਕੇ ਪੁਲਿਸ ਨੂੰ ਵੀ ਸਿਰਦਰਦੀ ਵਧੀ ਹੋਈ ਹੈ। ਦੇਖੋ, ਕੱਲ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸੀ। ਉੱਥੇ ਜੋ ਹਸ਼ਰ ਇਹਨਾਂ ਸਿਆਸੀ ਆਗੂਆਂ ਦਾ ਲੋਕਾਂ ਨੇ ਕੀਤਾ, ਲੋਕ ਕਹਿੰਦੇ ਭੱਜਦੇ ਕਿਉਂ? ਅਸੀਂ ਤਾਂ ਸਵਾਲ ਕਰਨੇ ਆ। ਸਵਾਲਾਂ ਤੋਂ ਹੀ ਤਾਂ ਇਹ ਭੱਜਦੇ ਨੇ। ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਇਹੀ ਹੈ ਕਿ ਸਵਾਲ ਨਹੀਂ ਸੁਣਨਾ ਚਾਹੁੰਦੇ। ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਾਣਾ ਸੀ, ਲਾਸਟ ਮਿੰਟ ਦੇ ਉੱਤੇ ਰੋਕ ਦਿੱਤਾ ਗਿਆ ਵੀ ਕਿਸਾਨ ਬਹੁਤ ਹੋ ਗਏ, ਇੱਥੇ ਨਾ ਆਇਓ। ਉਹਦੀ ਜਗ੍ਹਾ ਦੇ ਉੱਤੇ ਚਲੇ ਗਏ ਪ੍ਰੇਮ ਸਿੰਘ ਚੰਦੂਮਾਜਰਾ। ਕਿਸਾਨਾਂ ਨੇ ਉਹਨਾਂ ਨੂੰ ਘੇਰ ਲਿਆ, ਭੱਜ ਕੇ ਗੱਡੀ 'ਚ ਵੜ ਕੇ ਉੱਥੋਂ ਨਿਕਲਣਾ ਪਿਆ ਪ੍ਰੇਮ ਸਿੰਘ ਚੰਦੂਮਾਜਰਾ ਨੂੰ। ਜਾਣ ਨਹੀਂ ਦਿੱਤਾ ਸਮਾਗਮ ਵਾਲੀ ਜਗ੍ਹਾ ਦੇ ਉੱਤੇ। ਸਾਧੂ ਸਿੰਘ ਧਰਮਸੋਤ ਤੇ ਵਿਜੇ ਇੰਦਰ ਸਿੰਗਲਾ ਜਿਹੜੇ ਕਾਂਗਰਸ ਦੇ ਨੇ, ਉਹਨਾਂ ਦਾ ਵੀ ਵਿਰੋਧ ਕੀਤਾ ਗਿਆ। ਔਰ ਉਹਨਾਂ ਨੂੰ ਗੱਡੀਆਂ ਦੇ ਵਿੱਚ ਭਜਾ ਕੇ ਜਿਹੜਾ ਸੀ ਉਹ ਸੁਰੱਖਿਆ ਅਮਲੇ ਨੇ ਭਜਾ ਕੇ ਕੱਢਿਆ। ਨਹੀਂ ਤਾਂ ਜਿਹੜੀਆਂ ਰੋਕਾਂ ਸੀਗੀਆਂ ਉਹ ਤੋੜ ਕੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸੀ ਉਹ ਇਹਨਾਂ ਵੱਲ ਨੂੰ ਵਧਣ ਲੱਗ ਗਏ ਸੀ। ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਪੰਜਾਬ 'ਚੋਂ ਉੱਠੀ ਨਵੀਂ ਲਹਿਰ ਜਿਹੜੀ ਆ ਸਵਾਲ ਕਰਨ ਵਾਲੀ, ਉਹਨੇ ਸਿਆਸੀ ਧਿਰਾਂ ਦੇ ਵੱਡੇ ਵੱਡੇ ਆਗੂਆਂ ਦੇ ਹੋ ਰਹੇ ਵਿਰੋਧ ਨੇ ਪੰਜਾਬ ਪੁਲਿਸ ਲਈ ਸਿਰਦਰਦੀ ਜਿਹੜੀ ਆ ਉਹ ਖੜੀ ਕਰ ਦਿੱਤੀ ਆ। ਪੁਲਿਸ ਦੀਆਂ ਵੱਡੀਆਂ ਧਾੜਾਂ ਦੇ ਆਸਰੇ ਵਿਧਾਇਕ ਤੇ ਵਜ਼ੀਰ ਪਿੰਡਾਂ ਦੇ ਵਿੱਚ ਦਾਖਲ ਹੋਣ ਵੇਲੇ ਕਿਸਾਨੀ ਰੋਹ ਦਾ ਸਾਹਮਣਾ ਕਰਨ ਲੱਗੇ ਆ। ਭਾਵੇਂ ਕਿਸਾਨ ਧਿਰਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਭਾਜਪਾ ਵਰਗਾ ਵਿਰੋਧ ਇਹਨਾਂ ਦਾ ਨਹੀਂ ਕਰਦੇ, ਪਰ ਸਾਡੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣੇ ਹੋਣਗੇ। ਸਵਾਲਾਂ ਦੇ ਜਵਾਬ ਜਿਹੜੇ ਨੇ, ਜੇ ਤੁਸੀਂ ਸੁਣੇ ਹੋਣ, ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਕੀਤੇ ਇੱਕ ਆਗੂ ਨੇ ਬੜੇ ਠਰਮੇ ਦੇ ਨਾਲ, ਸਲੀਕੇ ਦੇ ਨਾਲ, ਤਰੀਕੇ ਦੇ ਨਾਲ, ਉਹ ਸਿਰਫ ਕਿਸਾਨਾਂ ਦੇ ਨਾਲ ਸੰਬੰਧਿਤ ਸਵਾਲ ਨਹੀਂ ਸੀ, ਉਹ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਸਵਾਲ ਵੀ ਸੀ।
ਉਹ ਐਜੂਕੇਸ਼ਨ ਦੇ ਨਾਲ ਜੁੜੇ ਸਵਾਲ ਵੀ ਸੀਗੇ, ਉਹ ਹੈਲਥ ਦੇ ਨਾਲ ਜੁੜੇ ਸਵਾਲ ਵੀ ਸੀਗੇ। ਸੁਖਬੀਰ ਸਿੰਘ ਬਾਦਲ ਨੂੰ ਕਿਸੇ ਸਵਾਲ ਦਾ ਜਵਾਬ ਤਾਂ ਉੱਥੇ ਨਹੀਂ ਆਇਆ, ਪਰ ਇੰਨਾ ਆ ਕਿ ਉਹਦੀ ਵੀਡੀਓ ਜਿਹੜੀ ਜਾਰੀ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਨੂੰ ਲੱਗਦਾ ਕਿ ਉਹਨਾਂ ਦੀ ਕਿਰਕਰੀ ਹੋ ਗਈ। ਪੁਲਿਸ ਜਿਹੜੀ ਆ ਉਹਦੀਆਂ ਸਿਰਦਰਦੀਆਂ ਇਸ ਪੱਖੋਂ ਵੱਧ ਗਈਆਂ ਕਿ ਜੇ ਵਿਰੋਧ ਇਦਾਂ ਹੀ ਵੱਧਦਾ ਗਿਆ, ਸਿਆਸੀ ਪਾਰਟੀਆਂ ਨੇ ਤਾਂ ਆਪਣੀਆਂ ਸਿਆਸੀ ਸਰਗਰਮੀਆਂ ਵਧਾਉਣੀਆਂ ਨੇ ਆਉਂਦੇ ਦਿਨਾਂ 'ਚ, ਇਹ ਉਹਨਾਂ ਦੇ ਵਾਸਤੇ ਮੁਸੀਬਤ ਆਊਗੀ। ਇੱਕ ਦੂਜੀ ਗੱਲ ਇਹ ਕਿ ਜੇ ਪੁਲਿਸੀਆਂ ਦੇ ਵੱਡੇ ਇਕੱਠ ਦੇ ਵਿੱਚ ਹੀ ਇਹਨਾਂ ਨੇ ਜਾਣਾ ਲੋਕਾਂ ਦੇ ਸਾਹਮਣੇ, ਸਿਆਸਤਦਾਨਾਂ ਨੇ, ਤਾਂ ਫਿਰ ਲੋਕਾਂ ਦੇ ਨਾਲ ਰਾਬਤਾ ਜਿਹੜਾ ਉਹ ਕਿਵੇਂ ਹੋਊਗਾ? ਇਹ ਸਭ ਤੋਂ ਵੱਡਾ ਜਿਹੜਾ ਉਹ ਸਵਾਲ ਹੈ, ਉਹ ਕਿਵੇਂ ਰਾਬਤਾ ਬਣੂਗਾ ਇਹਨਾਂ ਦੇ ਨਾਲ ਡਾਇਰੈਕਟਲੀ? ਉਹ ਤਾਂ ਹੀ ਬਣ ਸਕੂਗਾ ਜੇ ਲੋਕਾਂ ਦੇ ਵਿੱਚ ਜਾਣਗੇ। ਪਰ ਉੱਥੇ ਲੋਕ ਜਿਹੜੇ ਸਵਾਲ ਕਰਨ ਲੱਗੇ, ਇਹ ਇੱਕ ਨਵੀਂ ਚੇਂਜਸ ਜਿਹੜੀ ਆ ਜੀ ਉਹ ਲੋਕਾਂ ਦੇ ਵਿੱਚ ਆ ਰਹੀ ਆ। ਜੇ ਕਿਤੇ ਪਿੰਡਾਂ ਥਾਵਾਂ ਦੇ ਉੱਤੇ ਇਹੀ ਸਵਾਲ ਜਿਹੜੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਤੋਂ ਨਿਕਲ ਕੇ ਜਿਹੜੇ ਹੋ ਰਹੇ ਆ ਉਹ ਹੋਣੇ ਸ਼ੁਰੂ ਹੋ ਗਏ, ਤੇ ਵਾਕਿਆ ਹੀ ਸਿਆਸਤਦਾਨਾਂ ਦੇ ਵਾਸਤੇ ਤਾਂ ਮੁਸੀਬਤ ਖੜੀ ਹੋ ਜੂਗੀ। ਹੋਣੀ ਵੀ ਚਾਹੀਦੀ ਜੀ, ਕਾਫੀ ਟਾਈਮ ਹੋ ਗਿਆ। ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ